ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਹੈ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 11 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕਿਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕਿਆਨਾ 415-909-0503। ਲਖਵੀਰ ਸਿੰਘ ਸਮਰਾ ਟੈਕਸਸ, ਸਤਨਾਮ ਸਿੰਘ ਸਨੀਪੁਰੇਵਾਲ ਯੂਬਾ ਸਿਟੀ, ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਸਿੰਘ ਜੌਹਲ LA, ਗੁਰਮੇਲ ਬਾਸੀ ਐਲਗਰੋਵ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਕਰਮਜੀਤ ਸਿੰਘ ਬੇਕਰਸਫੀਲਡ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਅੱਧੇ ਤੋਂ ਵੱਧ ਕਰਜ਼ਾ ਤੁਹਾਡਾ ਮਾਫ ਕਰਵਾ ਸਕਦੇ ਨੇ। ਕਾਲ 8888889914। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਈਰਾਨ ਦੇ ਵਿੱਚ ਜੋ ਜੰਗ ਚੱਲ ਰਹੀ ਹੈਗੀ ਆ, ਲੇਟੈਸਟ ਇਹ ਖਬਰ ਆ ਰਹੀ ਆ, ਪੋਲੀਟੀਕੋ ਰਿਪੋਰਟ ਕਰ ਰਿਹਾ ਵੀ 2 ਸ਼ਿਪ ਜੋ ਸਟੇਟ ਆਫ ਹਾਰਮਜ਼ ਆ, ਜਿਹੜਾ ਉੱਥੋਂ ਸਮੁੰਦਰੀ ਰਸਤਾ ਆ ਜਿਹਦੇ ਰਾਹੀਂ ਜਿੰਨੇ ਵੀ ਟੈਂਕਰਸ ਆ, ਆਇਲ ਟੈਂਕਰਸ, ਉਹ ਜਿਹੜੇ ਸ਼ਿਪ ਆ ਆਇਲ ਦੇ, ਉਹ ਜਾਂਦੇ ਆ ਲੈ ਕੇ, ਤੇ ਉਹਨਾਂ ਦੇ ਉੱਤੇ ਅਟੈਕ ਕੀਤਾ ਗਿਆ ਹੈਗਾ। ਈਵਨ ਦੋ US ਕਾਫੀ ਕੋਸ਼ਿਸ਼ ਕਰ ਰਿਹਾ ਉੱਥੇ ਮਾਈਨ ਲੇਅਰਸ ਨੂੰ ਕਲੀਨ ਕਰਨ ਦੇ ਲਈ। ਇਰਾਨ ਵਾਲਿਆਂ ਨੇ ਇਹ ਕਿਹਾ ਸੀ ਵੀ ਅਸੀਂ ਜੋ ਸਟੇਟ ਆਫ ਹਾਰਮਜ਼ ਆ ਉੱਥੋਂ ਕਿਸੇ ਵੀ ਜਹਾਜ਼ ਨੂੰ ਲੰਘਣ ਨਹੀਂ ਦੇਵਾਂਗੇ, ਐਕਸੈਪਟ ਮੇ ਵੀ ਚਾਈਨਾ। ਉਹਦੇ ਸੰਬੰਧ ਦੇ ਵਿੱਚ ਉਹ ਕਹਿੰਦੇ ਵੀ ਅਸੀਂ ਆਲਰੇਡੀ ਮਾਈਨਸ ਜਿਹੜੀਆਂ ਆ ਉਸ ਏਰੀਏ ਦੇ ਵਿੱਚ ਵਿਛਾ ਦਿੱਤੀਆਂ ਹੈਗੀਆਂ। ਸੋ ਜਿੰਨੇ ਦਿਨਾਂ ਤੋਂ ਜੰਗ ਚੱਲੀ ਆ, ਅੱਜ ਸ਼ਾਇਦ 12 ਦਿਨ ਹੋ ਗਏ ਆ, ਤੇ ਟ੍ਰੈਫਿਕ ਟੋਟਲੀ ਉੱਥੋਂ ਬੰਦ ਹੋਇਆ ਆ, ਤੇ ਗਲੋਬਲੀ ਹਾਹਾਕਾਰ ਮਚੀ ਹੋਈ ਆ, ਖਾਸ ਕਰਕੇ ਇੰਡੀਆ ਵਰਗੇ ਮੁਲਕਾਂ ਦੇ ਵਿੱਚ ਤਾਂ ਲੋਕਾਂ ਨੂੰ ਗੈਸ ਜਿਹੜੀ ਆ ਉਹ ਨਹੀਂ ਮਿਲ ਰਹੀ। ਸੋ ਟੈਨਸ਼ਨਸ ਸਟੇਟ ਆਫ ਹਾਰਮਜ਼ ਦੇ ਵਿੱਚ ਬਹੁਤ ਇਸ ਵੇਲੇ ਉੱਪਰ ਹੈਗੀਆਂ ਆ, ਤੇ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਗਾਰਡ ਕਰਾਂਗੇ, ਪਲੱਸ ਇੰਸ਼ੋਰੈਂਸ ਵੀ ਹੈਂਡਲ ਕਰਾਂਗੇ। ਪਰ ਜਿਸ ਹਿਸਾਬ ਦੇ ਨਾਲ ਅੱਜ 2 ਸ਼ਿਪਸ ਦੇ ਉੱਤੇ ਅਟੈਕ ਕੀਤਾ ਗਿਆ ਹੈਗਾ, ਜੋ ਤੇਲ ਲੈ ਕੇ ਜਾ ਰਹੇ ਸੀ, ਸੋ ਲੱਗਦਾ ਨਹੀਂ ਇਹ ਜ਼ਿਆਦਾ ਜਿਹੜਾ ਚਿਰ ਚੱਲੂਗਾ। ਨੈਰੋ ਚੈਨਲ ਜੋ ਈਰਾਨ ਤੇ ਓਮਾਨ ਦੇ ਵਿੱਚ ਹੈਗਾ, ਕਹਿੰਦੇ ਵੀ ਦੁਨੀਆ ਦਾ ਫਿਫਥ ਆਫ ਵਰਲਡਸ ਆਇਲ ਸਪਲਾਈ ਜੋ ਆ ਉਹ ਇੱਥੋਂ ਦੀ ਲੰਘਦਾ ਹੈਗਾ। ਸੋ ਇਹ ਵਨ ਆਫ ਦਾ ਕ੍ਰਿਟੀਕਲ એનર્ਜੀ ਚੋਕ ਪੁਆਇੰਟ ਆ ਗਲੋਬਲ ਟ੍ਰੇਡ ਦੇ ਲਈ। ਯੂਰਪੀਅਨ ਜੋ ਮੁਲਕ ਹੈਗੇ ਆ, ਉਹ ਸ਼ਿਪਮੈਂਟ ਇਸੇ ਏਰੀਏ ਤੋਂ ਜਿਹੜੀ ਜਾਂਦੀ ਹੈਗੀ ਆ ਉਹਦੇ ਉੱਤੇ ਬਹੁਤ ਡਿਪੈਂਡ ਕਰਦੇ ਹੈਗੇ ਆ। US ਮੀਡੀਆ ਰਿਪੋਰਟਸ ਇਹ ਕਰ ਰਿਹਾ ਵੀ ਈਰਾਨ ਪੂਰੀ ਤਰ੍ਹਾਂ ਕੋਸ਼ਿਸ਼ ਕਰ ਰਿਹਾ ਵੀ ਨੇਵਲ ਮਾਈਨਸ ਨੂੰ ਉਸ ਏਰੀਏ ਦੇ ਵਿੱਚ ਲਾਉਣ ਦੇ ਲਈ। ਸੋ ਸਿਚੁਏਸ਼ਨ ਅੱਜ ਦੀ ਡੇਟ ਦੇ ਵਿੱਚ ਉੱਥੇ ਜੋ ਸਟੇਟ ਆਫ ਹਾਰਮਜ਼ ਆ ਬਹੁਤ ਬੈਡ ਹੈਗੀ ਆ। ਸੋ 2 ਸ਼ਿਪ ਜੋ ਆ ਉਹ ਆਲਰੇਡੀ ਉਹਨਾਂ ਦੇ ਉੱਤੇ ਅਟੈਕ ਕਰ ਦਿੱਤਾ ਗਿਆ ਹੈਗਾ ਜੀ। ਉਧਰ ਅਮਰੀਕਾ ਦੇ ਦੁਆਰਾ ਸਾਊਥ ਕੋਰੀਆ ਦੇ ਵਿੱਚ ਜਿਹੜੀਆਂ US ਦੀਆਂ ਮਿਜ਼ਾਈਲਸ ਡਿਪਲੋਏ ਕੀਤੀਆਂ ਹੋਈਆਂ ਸੀ, ਉਹਨਾਂ ਨੂੰ ਵਾਪਸ ਬੁਲਾ ਲਿਆ ਗਿਆ ਆ। ਸੋ ਇਹਦਾ ਕੀ ਇਸ ਦੇ ਵਿੱਚ ਅਰਥ ਆ, ਮਤਲਬ ਆ, ਇਹ ਇੱਕ ਕਾਫੀ ਵੱਡਾ ਜਿਹੜਾ ਝਟਕਾ ਖਾਸ ਕਰਕੇ ਸਾਊਥ ਕੋਰੀਆ ਨੂੰ ਜਿਹੜਾ ਉਹ ਮਿਲਿਆ ਆ। ਸਾਊਥ ਕੋਰੀਆ ਨੇ ਪ੍ਰੈਜ਼ੀਡੈਂਟ ਨੇ ਜਿਹੜਾ ਉਹ ਆਪਣੇ ਮੁਲਕ ਦੇ ਲੋਕਾਂ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਆ, ਕਹਿੰਦੇ ਵੀ ਇਹ ਜਿਹੜੀਆਂ ਮਿਜ਼ਾਈਲਸ ਨਾਰਥ ਕੋਰੀਆ ਤੋਂ ਬਚਾਅ ਦੇ ਲਈ ਇਹਨਾਂ ਨੇ ਇੱਥੇ ਲਾਈਆਂ ਸੀ, ਉਹਨਾਂ ਨੂੰ ਹੁਣ ਮਿਡਲ ਈਸਟ ਦੇ ਵਿੱਚ ਘੱਲ ਦਿੱਤਾ ਗਿਆ ਹੈ ਅਮਰੀਕਾ ਦੇ ਦੁਆਰਾ। ਲੱਗਦਾ ਇਦਾਂ ਆ ਵੀ ਸ਼ਾਇਦ ਇਹਨਾਂ ਦੀਆਂ ਆਪਣੀਆਂ ਮਿਜ਼ਾਈਲਸ ਖਤਮ ਹੋ ਰਹੀਆਂ, ਤੇ ਜਿਹੜੀਆਂ ਇਹਨਾਂ ਨੇ ਵੇਚੀਆਂ ਹੋਈਆਂ ਸੀਗੀਆਂ ਥਰਡ ਇੰਟਰਸੈਪਟਰ ਜਿਹੜੇ ਆ, ਟਰਮੀਨਲ ਹਾਈ ਐਲਟੀਟਿਊਡ 에ਅਰ ਡਿਫੈਂਸ ਇੰਟਰਸੈਪਟਰ ਜਿਹੜੇ ਆ, ਉਹਨਾਂ ਨੂੰ ਵਾਪਸ ਸਾਊਥ ਕੋਰੀਆ ਤੋਂ ਮਿਡਲ ਈਸਟ ਦੇ ਵਿੱਚ ਡਿਪਲੋਏ ਜਿਹੜਾ ਉਹ ਕੀਤਾ ਜਿਹੜਾ ਉਹ ਜਾ ਰਿਹਾ ਆ। ਸਿਓਲ ਦੇ ਵਿੱਚ ਇਸ ਟਾਈਮ ਕੰਜ਼ਰਵੇਟਿਵ ਸਰਕਾਰ ਆ, ਜਿਸ ਨੂੰ
ਟਰੰਪ ਹੁਣਾਂ ਦਾ ਥਾਪੜਾ ਪ੍ਰਾਪਤ ਹੈਗਾ ਆ, ਪਰ ਉਸ ਦੇ ਬਾਵਜੂਦ ਕਹਿੰਦੇ ਵੀ ਇਹ ਇੱਕ ਜਿਹੜੀ ਸਥਿਤੀ ਆ ਉਹ ਬਣੀ ਪਈ ਆ। 28,500 US ਦੇ ਟਰੂਪਸ ਉੱਦਾਂ ਸਾਊਥ ਕੋਰੀਆ ਦੇ ਵਿੱਚ ਜਿਹੜੇ ਹਰਜੋਤ ਸਿੰਘ ਜੀ ਲਗਾਏ ਗਏ ਹੈਗੇ ਆ। ਇਹ ਡਿਪਲੋਇਮੈਂਟ ਦੇ ਨਾਲ ਰਸ਼ੀਆ ਤੇ ਚਾਈਨਾ ਵਾਲੇ ਵੀ ਗੁੱਸੇ ਦੇ ਵਿੱਚ ਸੀਗੇ। ਥਾਰਡ ਜਿਹੜਾ ਇੱਕ ਪਾਵਰਫੁਲ ਰਡਾਰ ਆ ਤੇ ਜਿਹੜਾ ਸਿਕਿਉਰਿਟੀ ਦੇ ਲਈ ਵਰਤਿਆ ਜਿਹੜਾ ਉਹ ਜਾਂਦਾ ਹੈਗਾ ਆ। ਸੋ 9 ਸਾਲਾਂ ਬਾਅਦ 2017 ਦੇ ਵਿੱਚ ਇਹ ਉੱਥੇ ਡਿਪਲੋਏ ਕੀਤੇ ਗਏ ਸੀਗੇ। ਹੁਣ ਉਹਨਾਂ ਨੂੰ ਉੱਥੋਂ ਵਾਪਸ ਜਿਹੜਾ ਆ ਉਹ ਇੱਧਰ ਮਿਡਲ ਈਸਟ ਦੇ ਵੱਲ ਨੂੰ ਲਿਆਂਦਾ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਇਹ ਜਿਹੜੀ ਸਥਿਤੀ ਹੈ ਇਸ ਟਾਈਮ ਹਰਜੋਤ ਸਿੰਘ ਜੀ ਬਣੀ ਪਈ ਹੈਗੀ ਆ। ਸੋ ਇਹ ਦੇਖਣ ਵਾਲੀ ਗੱਲ ਰਹੇਗੀ ਵੀ ਇਹਦਾ ਅਸਲ ਮਕਸਦ ਕੀ ਆ। ਕੀ ਇਹ ਟੈਂਪਰੇਰੀ ਤੌਰ ਦੇ ਉੱਤੇ, ਆਰਜੀ ਤੌਰ ਦੇ ਉੱਤੇ ਇਹਨਾਂ ਨੂੰ ਮੂਵ ਕੀਤਾ ਆ ਕਿ ਵਾਕਈ ਇੰਟਰਸੈਪਟਰਸ ਦੀ ਘਾਟ ਜਿਹੜੀ ਚੱਲ ਰਹੀ ਹੈ, ਜਿਸ ਦਾ ਇਸ ਟਾਈਮ ਕਾਫੀ ਰੌਲਾ ਰੱਪਾ ਜਿਹੜਾ ਉਹ ਪਿਆ ਹੋਇਆ ਆ ਵੀ ਕੀ ਚੱਕਰ ਆ ਵੀ ਇਹਨਾਂ ਦੇ ਇੰਟਰਸੈਪਟਰ ਕਿਤੇ ਮੁੱਕ ਨਾ ਜਾਣ। ਤੇ ਉਧਰ ਈਰਾਨ ਵਾਲਿਆਂ ਨੇ ਤਾਂ ਹਰਜੋਤ ਸਿੰਘ ਜੀ ਇਹ ਪਤਾ ਲੱਗਾ ਵੀ ਇਜ਼ਰਾਈਲ ਵੱਲ ਨੂੰ ਜਾਂ ਹੋਰ ਮੁਲਕਾਂ ਵੱਲ ਨੂੰ ਜਿਹੜੇ ਉਹਨਾਂ ਨੇ ਡਰੋਨ ਸਿੱਟੇ ਸੀ ਉਹ ਅਸਲੇ ਤੋਂ ਬਗੈਰ ਹੀ ਸਿੱਟੇ ਸੀਗੇ ਕਈ, ਵੀ ਜਿਹੜੀ ਉਹਨਾਂ ਦਾ ਸਿਸਟਮ ਆ ਉਸ ਨੂੰ ਓਵਰਲੋਡ ਕਰ ਦਈਏ। ਵੀ ਹਰ ਇੱਕ ਛੋਟੇ ਛੋਟੇ ਡਰੋਨ ਦੇ ਲਈ ਉਹ ਕਹਿੰਦੇ ਵੀ ਉਹਨਾਂ ਨੂੰ ਇਹ ਨਹੀਂ ਸੀਗਾ ਵੀ ਉਹ ਇੰਟਰਸੈਪਟਰ ਜਿਹੜੇ ਉਹ ਲਾਉਣਗੇ। ਸੋ ਸਿਸਟਮ ਓਵਰਲੋਡ ਕਰਨ ਖਾਤਰ ਉਹਨਾਂ ਨੇ ਕਈ 100 ਜਿਹੜੇ ਡਰੋਨਸ ਆ ਇਕੱਠੇ ਜਿਹੜੇ ਉਹ ਛੱਡਦੇ ਰਹੇ ਆ। ਉੱਦਾਂ ਰਿਪੋਰਟਸ ਫੇਰ ਆ ਰਹੀਆਂ ਆ ਤਲ ਅਵੀਵ ਦੇ ਵਿੱਚ ਈਰਾਨ ਦੀਆਂ ਜਿਹੜੀਆਂ ਬੈਲਿਸਟਿਕ ਮਿਜ਼ਾਈਲਸ ਆ ਉਹ ਫੇਰ ਕੁਛ ਕੁ ਜਿਹੜੀਆਂ ਉੱਥੇ ਡਿੱਗੀਆਂ ਹੈਗੀਆਂ, ਜਿਸ ਦੇ ਨਾਲ ਨੁਕਸਾਨ ਜਿਹੜਾ ਉਹ ਪਹੁੰਚਿਆ ਹੈਗਾ ਆ ਜਿਹੜਾ ਇਜ਼ਰਾਈਲ ਦੇ ਵਿੱਚ। ਸੋ ਹਾਲ ਦੀ ਘੜੀ ਇਹ ਜਿਹੜੀ ਲੜਾਈ ਆ ਰੁਕਦੀ ਨਜ਼ਰ ਨਹੀਂ ਆ ਰਹੀ। ਉੱਦਾਂ ਅਮਰੀਕਾ ਦੇ ਦੁਆਰਾ ਜਿਨ੍ਹਾਂ ਨੇ ਪਹਿਲੇ 2 ਦਿਨਾਂ 'ਚ $5.5 ਬਿਲੀਅਨ ਇਸ ਲੜਾਈ ਦੇ ਉੱਤੇ ਖਰਚ ਦਿੱਤਾ, ਰੋਜ਼ਾਨਾ $1 ਬਿਲੀਅਨ ਤੋਂ ਵੱਧ ਦਾ ਖਰਚਾ ਇੱਥੇ ਆ ਰਿਹਾ ਆ। ਲੋਕਾਂ ਨੂੰ ਰੋਟੀ ਪਾਣੀ ਦੇ ਜਿਹੜੇ ਹੁਲਾਲੇ ਪਏ ਆ, ਪਰ ਉਸ ਦੇ ਬਾਵਜੂਦ ਜਿਹੜਾ ਪ੍ਰਸ਼ਾਸਨ ਆ ਉਹ ਇਸ ਲੜਾਈ ਨੂੰ ਅੱਗੇ ਤੋਂ ਅੱਗੇ ਜਿਹੜਾ ਉਹ ਵਧਾ ਰਿਹਾ ਆ। ਈਰਾਨ ਵੀ ਬੈਕਡਾਊਨ ਨਹੀਂ ਕਰ ਰਿਹਾ। ਟਰੰਪ ਹੁਣਾਂ ਨੇ ਕਿਹਾ ਸੀਗਾ ਵੀ ਉਹ ਫੁੱਲੀ ਸਰੈਂਡਰ ਕਰਨ ਫਿਰ ਲੜਾਈ ਬੰਦ ਹੋਣੀ ਆ। 2 ਦਿਨ ਪਹਿਲਾਂ ਕਿਹਾ ਸੀਗਾ ਵੀ ਜਲਦੀ ਖਤਮ ਹੋਣ ਜਾ ਰਹੀ ਆ। ਕੱਲ ਪੀਟ ਹੈਗਸੈਥ ਕਹਿੰਦੇ ਸੀਗੇ ਵੀ ਅਸੀਂ ਆਪਣੇ ਟਾਈਮ ਲਾਈਨ ਦੇ ਹਿਸਾਬ ਦੇ ਨਾਲ ਇਸ ਨੂੰ ਜਿਹੜਾ ਉਹ ਰੋਕਾਂਗੇ। ਸੋ ਹਾਲ ਦੀ ਘੜੀ ਅਮਰੀਕਨਸ ਦੇ ਲਈ ਕੋਈ ਕਲੀਅਰ ਚੀਜ਼ ਨਹੀਂ ਆ ਵੀ ਇਹ ਲੜਾਈ ਕਿੰਨਾ ਚਿਰ ਚੱਲਣੀ ਆ, ਕਿਉਂ ਚੱਲ ਰਹੀ ਆ, ਤੇ ਕਾਰਨ ਜਿਹੜੇ ਇਸ ਦੇ ਪਿੱਛੇ ਜਿਹੜੇ ਉਹ ਕੀ ਰਹੇ ਆ। ਵੱਖ-ਵੱਖ ਕਾਰਨ ਆ ਰਹੇ ਆ, ਪਰ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਅਜੇ ਤੱਕ ਕੋਈ ਪੱਕਾ ਕਾਰਨ, ਠੋਸ ਕਾਰਨ ਜਿਸ ਦੇ ਉੱਤੇ ਸਾਰੇ ਜਾਣੇ ਕਹਿ ਲਓ ਵੀ ਰੈਲੀ ਕਰਦੇ ਹੋਣ, ਉਹ ਨਜ਼ਰ ਜਿਹੜਾ ਉਹ ਨਹੀਂ ਆ ਰਿਹਾ ਹੈਗਾ। ਪੋਲੀਟੀਕੋ ਮੈਗਜ਼ੀਨ ਨੇ ਰਿਪੋਰਟ ਕਰਦਾ ਵੀ 15 ਤੋਂ 18 ਮਿਲੀਅਨ ਬੈਰਲਸ ਕਰੂਡ ਆਇਲ ਹਰ ਉੱਥੋਂ ਦੀ ਰੋਜ਼ ਲੰਘਦਾ ਸੀ ਸਟੇਟ ਤੋਂ, ਜੋ ਸਟੇਟ ਆਫ ਹਾਰਮੋਜ਼ ਆ, ਜੋ 5th ਆਫ ਗਲੋਬਲ ਆਇਲ ਕੰਜ਼ੰਪਸ਼ਨ ਹੈਗੀ ਆ। ਸੋ ਯੂਰਪ ਦੇ ਲਈ ਡੀਜ਼ਲ ਤੇ ਜਿਹੜਾ ਜੈਟ ਫਿਊਲ ਆ ਉਹ ਬਹੁਤ ਮੇਜਰ ਇਸ਼ੂ ਬਣ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ। ਜਿਹੜੇ ਲੋਕ ਹੁਣ ਟਰੈਵਲ ਕਰਦੇ ਹੋਣੇ ਉਹਨੇ ਦੇਖਿਆ ਹੋਣਾ ਵੀ ਉਹਨਾਂ ਦੀਆਂ ਟਿਕਟਾਂ ਦੀਆਂ ਪ੍ਰਾਈਸਸ ਵੀ ਜਿਹੜੀਆਂ ਆ 300% ਤੱਕ ਚੜ ਗਈਆਂ ਹੈਗੀਆਂ ਆ। ਮੇਜਰ ਜਿਹੜੇ ਕੰਟੇਨਰ ਕੈਰੀਅਰਸ ਆ ਜਿਹੜੇ ਗੈਸ ਨੂੰ ਲੈ ਕੇ ਜਾਂਦੇ ਆ, ਮਾਰਸਕ, MSC, ਹਪਾਗ ਲੋਇਡ, CMA, CGM, ਇਹਨਾਂ ਸਾਰਿਆਂ ਨੇ ਆਪਣੇ ਆਪਰੇਸ਼ਨ ਬੰਦ ਕਰਤੇ। ਉਹ ਕਹਿੰਦੇ ਭਾਈ ਅਸੀਂ ਨਹੀਂ ਚਲਾਉਣਾ। ਕਾਰਨ ਕੀ ਆ ਭਈ ਜੋ ਇੰਸ਼ੋਰੈਂਸ ਆ ਉਹ ਵੱਡਾ ਕਾਰਨ ਬਣ ਗਿਆ। ਇੰਸ਼ੋਰੈਂਸ ਦੇ ਰੇਟ 200 ਤੋਂ ਲੈ ਕੇ 300% ਤੱਕ ਵੱਧ ਗਏ ਹੈਗੇ ਆ। ਸੋ ਇਸ ਕਰਕੇ ਉਹ ਜੋ ਰਿਸਕ ਆ ਨਹੀਂ ਲੈਣਾ ਚਾਹੁੰਦੇ ਹੈਗੇ। ਸੋ ਸਿਚੁਏਸ਼ਨ ਇੰਨੀ ਬੈਡ ਹੋਈ, ਹੁਣ 32 ਕੰਟਰੀ ਜਿਹੜੇ ਆ ਉਹਨਾਂ ਨੇ ਆਪਣੇ ਜਿਹੜੇ ਆਇਲ ਰਿਜ਼ਰਵਸ ਆ ਉਹਨਾਂ ਨੂੰ ਇਹ ਕਿਹਾ ਆ ਵੀ ਓਪਨ ਕਰ ਦਿੱਤਾ ਜਾਵੇ। 32 ਮੈਂਬਰ ਜੋ ਇੰਟਰਨੈਸ਼ਨਲ ਐਨਰਜੀ ਏਜੰਸੀ ਆ ਜਿਹੜੇ ਉਸ ਦੇ ਮੈਂਬਰ ਆ, ਉਹਨਾਂ ਨੇ ਇਹ ਕਿਹਾ ਆ ਵੀ ਲਾਰਜੈਸਟ ਐਵਰ ਰਿਲੀਜ਼ ਆਫ ਆਇਲ ਰਿਜ਼ਰਵ ਇਹ ਸਾਡੀ ਕੋਸ਼ਿਸ਼ ਹੋ ਰਹੀ ਹੈਗੀ ਆ। 400 ਮਿਲੀਅਨ ਬੈਰਲ ਦੇ ਕਰੀਬ ਉਹ ਕਹਿੰਦੇ ਵੀ ਅਸੀਂ ਇਹਨਾਂ ਨੂੰ ਓਪਨ ਕਰਨਾ ਹੈਗਾ ਆ। US ਨੇ ਇਹ ਕਿਹਾ ਵੀ 16 ਦੇ ਕਰੀਬ ਇਰਾਨੀਅਨ ਮਾਈਨ ਲੇਇੰਗ ਸ਼ਿਪਸ ਜੋ ਉਹ ਰਸਤੇ ਦੇ ਵਿੱਚ ਸੀ ਉਹਨਾਂ ਨੂੰ ਰਿਮੂਵ ਕਰ ਦਿੱਤਾ ਗਿਆ ਹੈਗਾ। ਦੁਬਈ ਦੇ ਵਿੱਚ 4 ਲੋਕ ਫੱਟੜ ਹੋਏ ਆ ਜਦੋਂ 2 ਡਰੋਨ ਜੋ ਸੀ ਉਹ ਦੁਬਈ 에ਅਰਪੋਰਟ ਦੇ ਲਾਗੇ ਡਿੱਗੇ ਹੈਗੇ ਆ। ਇਜ਼ਰਾਈਲ ਨੇ ਇੱਕ ਵਾਰੀ ਫੇਰ ਈਰਾਨ ਤੇ ਲੈਬਨਾਨ ਦੇ ਉੱਤੇ ਜਿਹੜਾ ਆ ਅਟੈਕ ਸ਼ੁਰੂ ਕੀਤੇ ਹੋਏ ਹੈਗੇ ਆ। ਇਜ਼ਰਾਈਲ ਉਹਨਾਂ ਦੇ ਪਾਣੀ ਦੇ ਉੱਤੇ ਈਵਨ ਜੋ ਜਿਹੜੀਆਂ ਰਿਫਾਈਨਰੀਜ਼ ਆ ਉਹਨਾਂ ਦੇ ਉੱਤੇ ਵੀ ਅਟੈਕ ਕਰ ਰਿਹਾ ਹੈਗਾ। ਈਰਾਨ ਦੇ ਫੁੱਟਬਾਲਰਸ ਜੋ ਆ 2026 ਵਰਲਡ ਕੱਪ ਦੇ ਵਿੱਚ ਜਿਨ੍ਹਾਂ ਨੇ ਪਲੇ ਕਰਨਾ ਸੀ ਉਹ ਕਹਿੰਦੇ ਭਈ ਅਸੀਂ ਪਲੇ ਨਹੀਂ ਕਰਨ ਜਾ ਰਹੇ ਹੈਗੇ। ਇੱਕ ਬੱਚੀਆਂ ਦੀ ਜਿਹੜੀ ਟੀਮ ਸੀਗੀ ਉਹਦੇ ਕੁਝ ਮੈਂਬਰਾਂ ਨੇ ਆਲਰੇਡੀ ਆਸਟ੍ਰੇਲੀਆ ਦੇ ਵਿੱਚ ਪੋਲੀਟੀਕਲ ਅਸਾਈਲਮ ਲੈ ਲਿਆ ਹੈਗਾ ਆ। ਸੋ ਜੋ ਅਮਰੀਕਾ ਦੇ ਵਿੱਚ 140 ਸਰਵਿਸ ਮੈਂਬਰ ਹੁਣ ਤੱਕ ਫੱਟੜ ਹੋ ਚੁੱਕੇ ਆ।
7 ਦੀ ਜਿਹੜੀ ਮੌਤ ਹੋ ਚੁੱਕੀ ਹੈਗੀ ਆ। ਇਰਾਨ ਦੇ ਵਿੱਚ 1500 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। ਟਰੰਪ ਹੁਣੀ ਵਾਰ-ਵਾਰ ਕਹਿ ਰਹੇ ਆ ਭਈ ਉਹਨਾਂ ਨੇ ਐਕਸੀਓਸ ਨੂੰ ਦੱਸਿਆ ਭਈ ਜੋ ਜੰਗ ਆ ਉਹ ਬਹੁਤ ਜਲਦੀ ਖਤਮ ਹੋਊਗੀ। 28 ਫਰਵਰੀ ਨੂੰ ਇਹ ਜੰਗ ਸ਼ੁਰੂ ਹੋਈ ਸੀ। ਉਹਨਾਂ ਨੇ ਕਿਹਾ ਸੀ ਵੀ ਕੁਝ ਦਿਨਾਂ ਦਾ ਹੀ ਕੰਮ ਹੈਗਾ। ਵਿੱਚ ਫਿਰ ਇਹ ਵੀ ਕਹਿੰਦੇ ਰਹੇ ਵੀ ਮੇਬੀ ਸਾਨੂੰ ਗਰਾਊਂਡ ਟਰੂਪ ਜਾਣ, ਪਰ ਜਿਸ ਹਿਸਾਬ ਦੇ ਨਾਲ ਸਰਵੇ ਆ ਰਹੇ ਆ ਵਿਦਿਨ ਉਹਨਾਂ ਦੀ ਪਾਰਟੀ ਵੀ ਵਿਰੋਧ ਹੋ ਰਿਹਾ ਤੇ ਉਹਨੂੰ ਲੈ ਕੇ ਹੁਣ ਉਹ ਜਿਹੜਾ ਨਿਕਲਣ ਦਾ ਰਸਤਾ ਆ ਉਹ ਭਾਲ ਰਹੇ ਹੈਗੇ ਆ ਵੀ ਕਿਸ ਤਰ੍ਹਾਂ ਉਹ ਤੋਂ ਬਾਹਰ ਨਿਕਲਿਆ ਜਾਵੇ। ਸੋ ਈਰਾਨ ਦੇ ਵਿੱਚ ਕਹਿੰਦੇ ਵੀ ਬਿਲਡਿੰਗਸ ਦੇ ਉੱਤੇ ਵੀ ਬੰਬ ਜਿਹੜੇ ਆ ਉਹ ਸੁੱਟੇ ਜਾ ਰਹੇ ਹੈਗੇ ਆ। ਯੂਐਸ ਨੇ ਇੱਕ ਵਾਰੀ ਫੇਰ ਜਿਹੜਾ ਵਾਰਨਿੰਗ ਦਿੱਤੀ ਹੈਗੀ ਸਿਵਿਲੀਅਨਸ ਨੂੰ ਵੀ ਪੋਰਟਸ ਤੋਂ ਤੇ ਇਰਾਨੀਅਨ ਨੇਵੀ ਸ਼ਿਪਸ ਜਿੱਥੇ ਪੋਜੀਸ਼ਨ ਹੈਗੇ ਆ ਉਹਨਾਂ ਤੋਂ ਦੂਰ ਰਹੋ, ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਵੀ ਜਿਹੜੀ ਉੱਥੇ ਬੰਬਾਰਡਮੈਂਟ ਹੋ ਸਕਦੀ ਹੈਗੀ ਆ। ਇਰਾਨੀਅਨ ਕਹਿੰਦੇ ਵੀ ਅਸੀਂ ਅਮਰੀਕਾ ਨਾਲ ਕੋਈ ਗੱਲਬਾਤ ਨਹੀਂ ਕਰਨੀ ਹੈਗੀ ਹੁਣ ਕਹਿੰਦੇ ਅਸੀਂ ਦੱਸਾਂਗੇ ਵੀ ਕਿਸ ਟਾਈਮ ਦੇ ਉੱਤੇ ਜਿਹੜੀ ਜੰਗ ਆ ਉਹ ਖਤਮ ਹੋਣੀ ਹੈਗੀ ਆ। ਸੋ ਉਹਨਾਂ ਨੇ ਸਾਰਾ ਫੋਕਸ ਜਿਹੜਾ ਆ ਸਟੇਟ ਆਫ ਹਾਰਮਸ ਦੇ ਉੱਤੇ ਲਾ ਦਿੱਤਾ ਹੈਗਾ। ਇੰਟਰਨੈਸ਼ਨਲ ਐਨਰਜੀ ਏਜੰਸੀ ਆ ਉਹ ਮੰਨ ਗਈ ਆ ਵੀ ਕਹਿੰਦੇ ਵੀ 400 ਮਿਲੀਅਨ ਬੈਰਲ ਜਿਹੜਾ ਕਰੂਡ ਆਇਲ ਆ, ਕੱਚਾ ਤੇਲ ਆ, ਉਸ ਨੂੰ ਉਹ ਰਿਲੀਜ਼ ਕਰਨ ਜਾ ਰਹੇ ਹੈਗੇ ਆ। ਜਿਹੜੇ ਸਟ੍ਰੈਟੇਜਿਕ ਰਿਜ਼ਰਵਸ ਰੱਖੇ ਜਾਂਦੇ ਆ ਅਜਿਹੇ ਹੀ ਮਾਹੌਲ ਦੇ ਲਈ ਜਾਂ ਅਜਿਹੇ ਹੀ ਸਥਿਤੀਆਂ ਦੇ ਲਈ, ਉਹਨਾਂ ਨੂੰ ਹੁਣ ਉੱਥੋਂ ਜਿਹੜਾ ਉਹ ਕੱਢਿਆ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਇਹ ਜਿਹੜੀ ਡਿਸਰਪਸ਼ਨ ਇਸ ਟਾਈਮ ਯੂਐਸ ਇਜ਼ਰਾਈਲ ਦੀ ਵਾਰ ਜੋ ਈਰਾਨ ਦੇ ਉੱਤੇ ਆ ਉਹਦੇ ਕਰਕੇ ਜਿਹੜੀ ਆਈ ਸੀ, ਇੰਟਰਨੈਸ਼ਨਲ ਐਨਰਜੀ ਏਜੰਸੀ ਨੇ ਇਸ ਨੂੰ ਕੀਤਾ ਆ। ਅਮਰੀਕਾ ਨੇ ਵੀ ਆਪਣੇ ਜਿਹੜੇ ਸਟ੍ਰੈਟੇਜਿਕ ਰਿਜ਼ਰਵ ਆ ਉਹਨਾਂ ਨੂੰ ਵਰਤਣ ਦੀ ਗੱਲ ਜਿਹੜੀ ਹਰਜੋਤ ਸਿੰਘ ਜੀ ਆਖੀ ਹੈਗੀ ਆ, ਵੀ ਉਹ ਵੀ ਕਹਿੰਦੇ ਵੀ ਇਸ ਦੇ ਵਿੱਚ ਇਸ ਨੂੰ ਯੂਜ਼ ਜਿਹੜਾ ਉਹ ਕਰਨ ਜਾ ਰਹੇ ਹੈਗੇ ਆ। ਲੈਬਨਾਨ ਦੇ ਵਿੱਚ ਲਗਾਤਾਰ ਇਜ਼ਰਾਈਲ ਦੇ ਦੁਆਰਾ ਜਿਹੜੀਆਂ ਹੋਰ ਸਟ੍ਰਾਈਕਸ ਕੀਤੀਆਂ ਜਾ ਰਹੀਆਂ ਆ। ਇੱਕ ਉੱਥੇ ਦੇ ਜਿਹੜੇ ਪ੍ਰੀਸਟ ਦੀ ਬੜੀ ਜਿਹੜੀ ਚਰਚਾ ਜਿਹੜੀ ਉਹ ਚੱਲ ਰਹੀ ਆ ਲੈਬਨਾਨ ਦੇ ਵਿੱਚ ਹੀ, ਜਿਹੜਾ ਕਿ ਉੱਥੇ ਕ੍ਰਿਸਚਨ ਮੂਲ ਦਾ ਸੀਗਾ। ਜਿਸ ਇਲਾਕੇ ਦੇ ਵਿੱਚ ਇਜ਼ਰਾਈਲ ਵਾਲਿਆਂ ਨੇ ਹਮਲਾ ਕੀਤਾ ਉੱਥੇ ਹੀ ਉਹਨਾਂ ਦਾ ਚਰਚ ਵਗੈਰਾ ਸੀਗਾ ਤੇ ਉਹ ਕਹਿੰਦੇ ਵੀ ਉੱਥੋਂ ਗਿਆ ਨਹੀਂ ਤੇ ਉਹਨਾਂ ਉਸ ਇਲਾਕੇ ਦੇ ਵਿੱਚ ਵੀ ਜਿਹੜਾ ਉਹ ਹਮਲਾ ਹੋਇਆ ਆ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਲੇਟੈਸਟ ਜਿਹੜੀ ਹਰਜੋਤ ਸਿੰਘ ਜੀ ਨਾਲ ਦੇ ਨਾਲ ਜਿਹੜੀ ਉਹ ਚੱਲ ਰਹੀ ਆ। ਸੋ ਸਟ੍ਰੇਟ ਆਫ ਹਾਰਮਜ਼ ਇਸ ਟਾਈਮ ਗਲੋਬਲ ਬੋਟਲਨੈਕ ਚੋਕ ਪੁਆਇੰਟ ਜਿਹੜਾ ਆ ਉਹ ਦੁਨੀਆ ਦਾ ਬਣ ਚੁੱਕਾ ਆ। ਤੁਸੀਂ ਦੇਖੋ ਵੀ 20-30 ਮੀਲ ਚੌੜਾ ਜਿਹੜਾ ਉਹ ਦਰਿਆ ਦਾ ਪੈਂਡਾ ਜਿਹੜਾ ਆ ਉਸ ਨੂੰ ਬੰਦ ਕਰਨ ਤੋਂ ਬਾਅਦ ਦੇ ਵਿੱਚ ਜਾਂ ਉਸ ਉੱਤੇ ਬੰਦ ਜਿਹੜਾ ਉਹ ਕੀਤਾ ਜਿਹੜਾ ਉਹ ਗਿਆ ਆ ਈਰਾਨ ਦੇ ਦੁਆਰਾ, ਤੇ ਦੁਨੀਆ ਦੇ ਵਿੱਚ ਤੇਲ ਨੂੰ ਲੈ ਕੇ ਹਾਹਾਕਾਰ ਜਿਹੜੀ ਉਹ ਮਚ ਚੁੱਕੀ ਆ। ਲਿੰਡਸੇ ਗ੍ਰਾਹਮ ਉਹਨਾਂ ਨੇ ਤਾਂ ਦੱਸ ਹੀ ਦਿੱਤਾ ਸੀਗਾ ਵੀ ਭਾਈ ਸਾਡਾ ਮੁੱਖ ਟੀਚਾ ਹੀ ਇਸ ਲੜਾਈ ਦੇ ਵਿੱਚ ਤੇਲ ਦੇ ਉੱਤੇ ਕਬਜ਼ਾ ਕਰਨ ਨੂੰ ਲੈ ਕੇ ਹੈਗਾ ਆ। ਸੋ ਇਹ ਸਾਰੇ ਕਾਸੇ ਦੇ ਵਿੱਚ ਇੰਡੀਆ ਦੀ ਜਿਹੜੀ ਡਿਪਲੋਮੇਸੀ ਆ ਉਹ ਪੂਰੀ ਤਰ੍ਹਾਂ ਫੇਲ ਹੋਈ ਹੈਗੀ ਆ। ਈਰਾਨ ਨੇ ਇਹ ਕਿਹਾ ਆ ਵੀ ਅਸੀਂ ਚਾਈਨਾ ਤੇ ਬੰਗਲਾਦੇਸ਼ ਦੇ ਜੋ ਸ਼ਿਪ ਹੈਗੇ ਆ ਉਹਨਾਂ ਨੂੰ ਰਸਤਾ ਦੇਵਾਂਗੇ, ਪਰ ਇੰਡੀਆ ਦੇ ਸ਼ਿਪਸ ਨੂੰ ਜਾਂ ਇੰਡੀਆ ਨੂੰ ਲੈ ਕੇ ਜਾਣ ਵਾਲੇ ਤੇਲ ਵਾਲੇ ਜਿਹੜੇ ਸ਼ਿਪਸ ਆ ਉਹਨਾਂ ਨੂੰ ਰਸਤਾ ਨਹੀਂ ਦੇਵਾਂਗੇ। ਸੁਸ਼ਾਂਤ ਸਿੰਘ ਇੱਕ ਕਾਫੀ ਵੱਡੇ ਉਹ ਜਰਨਲਿਸਟ ਵੀ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਇੰਡੀਆ ਟੋਟਲੀ ਜਿਹੜਾ ਫੇਲ ਹੋਇਆ, ਮਿਜ਼ਰੇਬਲੀ ਕਹਿੰਦਾ ਫੇਲਡ ਹੋਇਆ ਆ ਜਦੋਂ ਉਹਨਾਂ ਨੇ ਟਾਈਮ ਸੀ ਡਿਲੀਵਰ ਕਰਨ ਦੇ ਲਈ। ਕਹਿੰਦੇ ਨੈਸਟੀਨੈਸ ਐਂਡ ਪੂਅਰ ਮੈਨਰਸ ਆਰ ਨੀਦਰ ਸਟਰੈਂਥ ਨੋਰ ਪ੍ਰੋਫੈਸ਼ਨਲ ਕੰਪੀਟੈਂਸ। ਸੋ ਇੰਡੀਆ ਵਾਲਿਆਂ ਦੀ ਜਿਹੜੀ ਪੋਜੀਸ਼ਨ ਆ, ਈਰਾਨ ਵਾਲਿਆਂ ਨੇ ਕਲੀਅਰਲੀ ਕਹਿਤਾ ਵੀ ਇੰਡੀਆ ਨੂੰ ਅਸੀਂ ਜਿਹੜਾ ਇੰਡੀਆ ਦੇ ਜਹਾਜ਼ ਆ ਉਹ ਲੰਘਣ ਨਹੀਂ ਦੇਵਾਂਗੇ, ਬਲਕਿ ਚਾਈਨਾ ਤੇ ਬੰਗਲਾਦੇਸ਼ ਤੇ ਲੰਘਣ ਦੇਵਾਂਗੇ। ਮੁਹੰਮਦ ਮਿਰਾਂਡੀ ਨਾਮ ਦਾ ਇੱਕ ਬੰਦੇ ਆ, ਅਮਰੀਕਨ ਬੋਰਨ ਆਫੀਸ਼ੀਅਲ ਸਪੋਕਸਪਰਸਨ ਹੈ ਈਰਾਨ ਦਾ, ਉਹਨਾਂ ਨੇ ਇਹ ਕਿਹਾ ਵੀ ਇੰਡੀਆ ਵਾਲਿਆਂ ਨੇ ਸਾਡੇ ਨਾਲ ਬਹੁਤ ਧੋਖਾ ਕੀਤਾ ਹੈਗਾ, ਖਾਸ ਕਰਕੇ ਜਿਹੜਾ ਸ਼ਿਪ ਆ ਉਹਨਾਂ ਦਾ ਨੇਵਲ ਸ਼ਿਪ ਸੀ ਉਹਦੇ ਬਾਰੇ ਲੋਕੇਸ਼ਨ ਦੱਸੀ ਗਈ ਆ, ਉਹ ਤੋਂ ਬਾਅਦ ਉਹਨਾਂ ਦੀ ਕਿਸੇ ਤਰ੍ਹਾਂ ਦੀ ਹੈਲਪ ਨਹੀਂ ਕੀਤੀ ਗਈ, ਜਿਹੜੇ ਲੋਕ ਉੱਥੇ ਮਾਰੇ ਗਏ ਜਾਂ ਫੱਟੜ ਹੋਏ ਜਾਂ ਉਹਨਾਂ ਨੂੰ ਬਚਾਉਣ ਦੇ ਲਈ। ਸੋ ਇਹਦੇ ਵਿੱਚ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਵੀ ਜੰਗ ਲੱਗਣ ਤੋਂ 2 ਦਿਨ ਪਹਿਲਾਂ ਜਿਹੜਾ ਮੋਦੀ ਦਾ ਇਜ਼ਰਾਈਲ 'ਚ ਜਾਣਾ, ਇਹ ਕਲੀਅਰ ਕੱਟ ਹੋ ਗਿਆ ਵੀ ਈਰਾਨ ਜੋ ਆ ਉਹ ਹੁਣ ਇੰਡੀਆ ਦੇ ਨਾਲ ਉਹਨਾਂ ਦਾ ਕੋਈ ਦੋਸਤੀ ਨਹੀਂ ਹੈਗੀ। ਸੋ ਮੋਦੀ ਸਾਹਿਬ ਜਿਹੜੇ ਆ ਉਹ ਹੁਣ ਅਮਰੀਕਾ ਤੇ ਇਜ਼ਰਾਈਲ ਦੇ ਨਾਲ ਚੱਲ ਰਹੇ ਹੈਗੇ ਆ। ਤੇ ਦੂਸਰੇ ਪਾਸੇ ਜੇ ਅੱਜ ਡਾਓ ਜੋਨ ਇੰਡਸਟਰੀਅਲ ਵੀ ਦੱਸਦੀ ਜਾਈਏ ਰਾਜਕਨਵੀਰ ਸਿੰਘ ਜੀ, ਕਾਫੀ ਕਿਉਂਕਿ ਜਦੋਂ ਜਿਹੜਾ ਸਟਾਕ ਮਾਰਕੀਟ ਆ ਉਹ ਇੰਟਰਨੈਸ਼ਨਲ ਲੈਵਲ ਤੇ ਕੀ ਹੋ ਰਿਹਾ, ਗਲੋਬਲੀ
ਜੰਗ ਲੱਗੀ ਉਹ ਕੀ ਉਹਦਾ ਬਹੁਤ ਅਸਰ ਹੁੰਦਾ ਹੈਗਾ। ਸੋ ਉਹਨੂੰ ਦੇਖਦੇ ਹੋਏ ਅੱਜ ਡਾਓ ਜੋਨ ਇੰਡਸਟਰੀਅਲ ਲਗਭਗ 500 ਪੁਆਇੰਟ ਡਾਊਨ ਇਸ ਟਾਈਮ ਦੇ ਉੱਤੇ ਹੈਗਾ ਹੈ, ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹੈਗੇ ਆ। ਕਹਿੰਦੇ ਭਈ $92 ਪਰ ਜਿਹੜੇ ਬੈਰਲ ਦੀ ਕੀਮਤ ਇਸ ਟਾਈਮ ਚੱਲ ਰਹੀ ਹੈਗੀ ਆ। ਹੁਣ ਇੰਟਰਨੈਸ਼ਨਲ એનર્ਜੀ ਏਜੰਸੀ ਨੇ ਕਿਹਾ ਹੀ ਆ ਵੀ 400 ਮਿਲੀਅਨ ਬੈਰਲਸ ਆਫ ਆਇਲ ਆਪਾਂ ਜੋ ਆ ਉਹ ਰਿਲੀਜ਼ ਕਰਨ ਜਾ ਰਹੇ ਆ। ਪਰ ਜੋ ਸਟੇਟ ਆਫ ਹਾਰਮਜ਼ ਆ ਉਹ ਹਜੇ ਤੱਕ ਪੂਰੀ ਤਰ੍ਹਾਂ ਬੰਦ ਆ। ਜੀ ਬਿਲਕੁਲ, ਉਹਦੇ ਅਜੇ ਪਤਾ ਨਹੀਂ ਕਦੋਂ ਤੱਕ ਖੁੱਲੂਗਾ, ਕਦੋਂ ਮਾਈਨਸ ਕਲੀਅਰ ਹੋਣਗੀਆਂ, ਕਦੋਂ ਕੋਈ ਸੇਫਟੀ ਜਿਹੜੀ ਆ ਬਾਕੀ ਸ਼ਿਪਸ ਦੇ ਲਈ ਹੋਊਗੀ। ਅੱਜ ਜਿੱਦਾਂ ਤੁਸੀਂ ਪਹਿਲਾਂ ਵੀ ਦੱਸਿਆ ਵੀ 2 ਸ਼ਿਪਸ ਨੇ ਉੱਥੋਂ ਨਿਕਲਣ ਦੀ ਕੋਸ਼ਿਸ਼ ਕੀਤੀ, ਤਾਂ ਈਰਾਨ ਵਾਲਿਆਂ ਨੇ ਉਹਨਾਂ ਦੇ ਉੱਤੇ ਹਮਲਾ ਜਿਹੜਾ ਉਹ ਕਰ ਦਿੱਤਾ। ਤੇ ਇੱਕ ਜਿਹੜੀ ਹਰਜੋਤ ਸਿੰਘ ਜੀ ਹਮਲਾ ਹੋਈ ਜਿਹੜੀ ਸ਼ਿਪ ਆ, ਉਹ ਇਵੈਂਚੁਅਲੀ ਗਈ ਆ ਭਾਰਤ ਦੇ ਇੱਕ ਬੰਦਰਗਾਹ ਦੇ ਉੱਤੇ, ਕਿਉਂਕਿ ਉੱਧਰੋਂ ਦੀ ਉਹ ਲਾਗੇ ਜਿਹੜਾ ਉਹ ਪੈਂਦਾ ਆ। ਹੁਣ ਇਹ ਨਾ ਹੋਵੇ ਵੀ ਈਰਾਨ ਵਾਲੇ ਹੁਣ ਉੱਧਰ ਵੀ ਹਮਲਾ ਕਰ ਦੇਣ, ਜਾਂ ਫਿਰ ਜਿੱਦਾਂ ਤੁਸੀਂ ਦੱਸਿਆ ਹੈ ਵੀ ਈਰਾਨ ਵਾਲੇ ਹੁਣ ਕਿਸ ਤਰੀਕੇ ਦੇ ਨਾਲ ਇਸ ਬਾਬਤ ਜਿਹੜਾ ਇਸ ਨੂੰ ਜਿਹੜਾ ਉਹ ਦੇਖ ਰਹੇ ਆ। ਇੰਡੀਆ ਨੂੰ ਲੈ ਕੇ ਉਹਨਾਂ ਦੀ ਕਾਫੀ ਜ਼ਿਆਦਾ ਜਿਹੜੀ ਤੋਏ ਹੋ ਰਹੀ ਆ। ਉਧਰ ਸਪੇਨ ਨੇ ਆਪਣਾ ਜਿਹੜਾ ਅੰਬੈਸਡਰ ਆ ਇਜ਼ਰਾਈਲ ਤੋਂ ਰਿਮੂਵ ਕਰ ਦਿੱਤਾ ਹੈ। ਈਰਾਨ ਵਾਰ ਦੇ ਉਲਟ ਸਪੇਨ ਦਾ ਸਭ ਤੋਂ ਸਖਤ ਸਟੈਂਡ ਇਸ ਮੌਕੇ ਦੇਖਣ ਨੂੰ ਮਿਲ ਰਿਹਾ ਆ। ਸਪੇਨ ਦੇ ਜਿਹੜੇ ਪ੍ਰਧਾਨ ਮੰਤਰੀ ਆ ਪੈਡਰੋ ਸੈਂਚੇਜ਼, ਉਹਨਾਂ ਨੇ ਪਹਿਲੋਂ ਟਰੰਪ ਨੂੰ ਰੋਕ ਦਿੱਤਾ ਵੀ ਤੁਸੀਂ ਸਾਡੇ ਜਿਹੜੇ ਅੱਡੇ ਆ ਉਹਨਾਂ ਨੂੰ ਵਰਤ ਨਹੀਂ ਸਕਦੇ ਈਰਾਨ ਦੇ ਉੱਤੇ ਜਿਹੜਾ ਉਹ ਹਮਲਾ ਕਰਨ ਦੇ ਲਈ। ਫਿਰ ਟਰੰਪ ਹੁਣਾਂ ਨੇ ਕਿਹਾ ਸੀਗਾ ਵੀ ਅਸੀਂ ਤੁਹਾਡੇ ਨਾਲ ਟ੍ਰੇਡ ਹੀ ਨਹੀਂ ਕਰਨਾ, ਸਭ ਕੁਝ ਬੰਦ ਜਿਹੜਾ ਉਹ ਕਰ ਦੇਣਾ। ਤੇ ਫਿਰ ਅੱਜ ਜਿਹੜਾ ਹੁਣ ਸਪੈਨਿਸ਼ ਸਰਕਾਰ ਆ ਉਹਨਾਂ ਨੇ ਇਹ ਫੈਸਲਾ ਲਿਆ ਵੀ ਜਿਹੜਾ ਇਜ਼ਰਾਈਲ ਨੂੰ ਉਹਨਾਂ ਦਾ ਜਿਹੜਾ ਅੰਬੈਸਡਰ ਆ ਉਸ ਨੂੰ ਜਿਹੜਾ ਉਹ ਵਾਪਸ ਬੁਲਾਉਣ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ ਯੂਰਪੀਅਨ ਯੂਨੀਅਨ ਦੇ ਵਿੱਚੋਂ ਜਿਹੜਾ ਸਪੇਨ ਆ ਇੱਕ ਵਾਹਦ ਮੁਲਕ ਇਸ ਟਾਈਮ ਬਣ ਰਿਹਾ ਜੋ ਇਜ਼ਰਾਈਲ ਦੀ ਜਿਹੜੀ ਇਸ ਟਾਈਮ ਵਾਰ ਜਿਹੜੀ ਚੱਲ ਰਹੀ ਆ ਈਰਾਨ ਦੇ ਉੱਤੇ, ਤੇ ਜੋ ਗਾਜ਼ਾ ਦੇ ਵਿੱਚ ਉਹਨਾਂ ਦੇ ਦੁਆਰਾ ਜਿਹੜਾ ਉਹ ਕੀਤਾ ਗਿਆ ਆ ਉਸ ਦੇ ਉਲਟ ਉਸਨੇ ਜਿਹੜਾ ਸਖਤ ਸਟੈਂਡ ਲਿਆ ਹੈਗਾ ਆ। ਸੋ ਕਹਿੰਦੇ ਵੀ ਪ੍ਰਪੋਜ਼ਲ ਆਇਆ ਸੀ ਉਹਨਾਂ ਨੂੰ, ਜਿਹੜੇ ਪੈਡਰੋ ਸੈਂਚੇਜ਼ ਆ ਉਹਨਾਂ ਦੇ ਦੁਆਰਾ ਜਿਹੜਾ ਇਹ ਉੱਥੋਂ ਦੀ ਗੈਜ਼ਟ ਦੇ ਵਿੱਚ ਲਿਖਿਆ ਗਿਆ ਆ ਮਿਨਿਸਟਰੀ ਆਫ ਫੋਰਨ ਅਫੇਅਰਸ ਯੂਰਪੀਅਨ ਯੂਨੀਅਨ ਤੇ ਕਾਰਪੋਰੇਸ਼ਨ ਦੇ ਨਾਲ। ਤੇ ਕਹਿੰਦੇ ਵੀ ਮੈਂ ਮਿਨਿਸਟਰਾਂ ਦੀ ਕੈਬਨਿਟ ਮਿਨਿਸਟਰ ਦੇ ਨਾਲ ਮੀਟਿੰਗ ਤੋਂ ਬਾਅਦ ਚ ਇਹ ਫੈਸਲਾ ਲਿਆ ਆ ਵੀ ਜਿਹੜੀ ਮਿਸ ਐਨਾ ਮਰੀਆ ਸਲੋਮਨ ਪੈਰਜ਼ ਹੈਗੀ ਹੈ ਜਿਸ ਨੂੰ ਅਪੁਆਇੰਟ ਕੀਤਾ ਹੋਇਆ ਅੰਬੈਸਡਰ ਸਪੇਨ ਦੇ ਲਈ ਇਜ਼ਰਾਈਲ ਦੀ ਸਟੇਟ ਦੇ ਵਿੱਚ, ਉਸ ਨੂੰ ਜਿਹੜਾ ਉਹ ਵਾਪਸ ਬੁਲਾ ਰਹੇ ਆ, ਉਸ ਨੂੰ ਟਰਮੀਨੇਟ ਜਿਹੜਾ ਉਹ ਉਹਨਾਂ ਨੇ ਕਰ ਦਿੱਤਾ ਆ। ਸੋ ਕਹਿ ਸਕਦੇ ਹਾਂ ਵੀ ਈਰਾਨ ਵਾਰ ਦੇ ਵਿੱਚ ਪਹਿਲੀ ਇਹ ਇੰਟਰਨੈਸ਼ਨਲ ਡਿਪਲੋਮੇਸੀ ਦੇ ਵਿੱਚ ਦੇਖਣ ਨੂੰ ਜਿਹੜਾ ਉਹ ਮਿਲਿਆ ਆ ਵੀ ਕਿਸੇ ਮੁਲਕ ਨੇ ਇਜ਼ਰਾਈਲ ਦੇ ਉਲਟ ਇੱਕ ਹਿਸਾਬ ਦੇ ਨਾਲ ਇਸ ਲੜਾਈ ਨੂੰ ਲੈ ਕੇ ਕਾਰਵਾਈ ਕੀਤੀ ਹੋਵੇ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਜਦੋਂ ਤੱਕ ਮੇਰੀ ਮਰਜ਼ੀ ਦਾ ਬੰਦਾ ਉੱਥੇ ਅਪਾਇੰਟ ਨਹੀਂ ਹੁੰਦਾ ਈਰਾਨ ਦੇ ਵਿੱਚ ਤੇ ਅਸੀਂ ਐਕਸੈਪਟ ਨਹੀਂ ਕਰਾਂਗੇ, ਤੇ ਜਿਹੜਾ ਅਪਾਇੰਟ ਹੋਇਆ ਉਹ ਛੇਤੀ ਐਲੀਮੀਨੇਟ ਹੋ ਜਾਊਗਾ। ਅੱਜ ਈਰਾਨ ਵਾਲਿਆਂ ਨੇ ਟਰੰਪ ਉਹਨਾਂ ਨੂੰ ਕਹਿਤਾ ਵੀ ਤੁਸੀਂ ਵੀ ਰੈਡੀ ਰਹੋ, ਤੁਹਾਨੂੰ ਵੀ ਜਿਹੜਾ ਐਲੀਮੀਨੇਟ ਕੀਤਾ ਜਾ ਸਕਦਾ ਹੈਗਾ ਜਦੋਂ ਤੱਕ ਵਾਰ ਜਿਹੜੀ ਲੰਮੀ ਚੱਲ ਰਹੀ ਹੈਗੀ ਆ, ਤੇ ਇਹ ਹੁਣ ਵਾਰ ਜੋ ਜੰਗ ਆ ਇਹ ਖਤਮ ਹੋਣ ਵਾਲੀ ਨਹੀਂ ਹੈਗੀ। ਸੋ ਦੋਨਾਂ ਸਾਈਡਸ ਨੇ, ਈਰਾਨ ਵਾਲਿਆਂ ਨੇ ਵੀ, ਯੂਐਸ ਦੇ ਡਿਫੈਂਸ ਸੈਕਟਰੀ ਪੀਟ ਹੈਗਸਥ ਉਹਨਾਂ ਨੇ ਵੀ ਇੱਕ ਦੂਜੇ ਦੇ ਉੱਤੇ ਜਿਹੜੀ ਸ਼ਬਦੀ ਜੰਗ ਆ ਉਹ ਵੀ ਸ਼ੁਰੂ ਕੀਤੀ ਹੋਈ ਹੈਗੀ ਆ। ਈਰਾਨ ਵਾਲਿਆਂ ਨੇ ਇਜ਼ਰਾਈਲ ਤੇ ਗਲਫ ਅਰਬ ਕੰਟਰੀਜ਼ ਦੇ ਅਗੇਂਸਟ ਵੀ ਕੁਝ ਜਿਹੜੀਆਂ ਮਿਜ਼ਾਈਲ ਜਾਂ ਜਿਹੜੇ ਹੈਗੇ ਡਰੋਨ ਆ ਉਹਨਾਂ ਨੂੰ ਲਾਂਚ ਕੀਤਾ ਹੈਗਾ, ਤੇ ਹਿਜ਼ਬੁੱਲਾ ਦੇ ਜਿਹੜੇ ਮਿਲੀਟੈਂਟਸ ਆ ਉਹ ਵੀ ਜਿਹੜੇ ਆ ਲੜ ਰਹੇ ਹੈਗੇ ਇਜ਼ਰਾਈਲ ਵਾਲਿਆਂ ਦੇ ਨਾਲ ਇਸ ਟਾਈਮ ਦੇ ਉੱਤੇ। ਜੀ ਬਿਲਕੁਲ, ਹੁਣ ਜਿਹੜੇ ਸਟੇਟ ਆਫ ਹਾਰਮਜ਼ ਤੋਂ ਇਹ ਆ ਰਹੀਆਂ ਵੀ 3 ਸ਼ਿਪਸ ਓਵਰਆਲ ਜਿਹੜੀਆਂ ਉੱਥੇ ਹਮਲੇ ਦਾ ਸ਼ਿਕਾਰ ਜਿਹੜੀਆਂ ਬਣੀਆਂ ਆ। ਸੋ ਥਾਈਲੈਂਡ ਵਾਲੀ ਜਿਹੜੀ ਇਸ ਟਾਈਮ ਬਲਕ ਕੈਰੀਅਰ ਆ ਉਸ ਦੇ ਵਿੱਚ ਅੱਗ ਜਿਹੜੀ ਉਹ ਲੱਗੀ ਸੀ। ਕਹਿੰਦੇ ਵੀ ਦਰਜਨ ਤੋਂ ਵੱਧ ਜਿਹੜੀਆਂ ਸੀ ਮਾਈਨਸ ਆ ਉਹ ਈਰਾਨ ਨੇ ਡਿਪਲੋਏ ਕੀਤੀਆਂ ਹੈਗੀਆਂ ਸਟ੍ਰੇਟ ਆਫ ਹਾਰਮਜ਼ ਦੇ ਵਿੱਚ। ਅਮਰੀਕਾ ਨੇ ਕੁਝ ਜਿਹੜੀਆਂ ਮਾਈਨਸ ਆ ਉਹਨਾਂ ਨੂੰ ਕਲੀਅਰ ਜਿਹੜਾ ਉਹ ਜ਼ਰੂਰ ਕੀਤਾ ਹੈਗਾ ਆ, ਪਰ ਅਜੇ ਸਾਰੀਆਂ ਜਿਹੜੀਆਂ ਉਹ ਕਲੀਅਰ ਨਹੀਂ ਹੋਈਆਂ ਹੈਗੀਆਂ। ਈਰਾਨ ਦੇ ਜਿਹੜੇ ਅੰਬੈਸਡਰ ਨੇ ਸਾਈਪਰਸ ਦੇ ਵਿੱਚ, ਜਿਹੜਾ ਇਜ਼ਰਾਈਲ ਦੇ ਵਿੱਚ ਦੇ ਨਜ਼ਦੀਕ ਜਿਹੜਾ ਇਹ ਟਾਪੂ ਵਾਲਾ ਮੁਲਕ ਆ, ਉੱਥੇ ਜਿਹੜੇ ਅੰਬੈਸਡਰ ਨੇ ਈਰਾਨ ਦੇ ਅਲੀ ਰਜ਼ਾ ਸਲਾਰੀਅਨ, ਉਹਨਾਂ ਨੇ ਇੱਕ ਅਖਬਾਰ ਗਾਰਡੀਅਨ ਦੇ ਨਾਲ ਗੱਲ ਕਰਦੇ ਹੋਏ ਕਿਹਾ ਵੀ ਕਹਿੰਦੇ ਵੀ ਉਹਨਾਂ ਨੂੰ ਲੱਗਦਾ ਵੀ ਜਲਦ ਹੀ ਇਹ ਜਿਹੜੀ ਲੜਾਈ ਆ ਉਹ ਖਤਮ ਹੋਣ ਜਾ ਰਹੀ ਆ। ਕਹਿੰਦਾ ਵੀ ਇਸ ਕਰਕੇ ਨਹੀਂ ਵੀ ਯੂਐਸ ਜਾਂ ਇਜ਼ਰਾਈਲ ਜਿਹੜਾ ਆ ਇਸ ਦੇ ਵਿੱਚ ਜਿੱਤ ਗਏ ਆ,
ਪਰ ਕਹਿੰਦੇ ਵੀ ਇਹ ਉਹ ਕਹਿੰਦੇ ਵੀ ਉਹਨਾਂ ਨੂੰ ਲੱਗਦਾ ਨਹੀਂ ਵੀ ਲੰਮਾ ਸਮਾਂ ਯੂਐਸ ਤੇ ਇਜ਼ਰਾਈਲ ਵਾਲੇ ਇਸ ਨੂੰ ਅਫੋਰਡ ਕਰ ਸਕਣਗੇ। ਅਮਰੀਕਾ ਦੇ ਵਿੱਚ ਹਰਜੋਤ ਸਿੰਘ ਜੀ ਹਾਹਾਕਾਰ ਮਚੀ ਪਈ ਆ ਇਸ ਦੇ ਉੱਤੇ, ਮਨੀ ਜਿਹੜੀ ਸਪੈਂਡ ਹੋ ਰਹੀ ਆ ਉਸ ਨੂੰ ਲੈ ਕੇ। ਲੋਕ ਜੀ ਕਹਿੰਦੇ ਆ ਵੀ ਰਾਸ਼ਟਰਵਾਦ ਦੇ ਨਾਂ ਦੇ ਉੱਤੇ, ਦੇਸ਼ ਭਗਤੀ ਦੇ ਨਾਂ ਦੇ ਉੱਤੇ ਤੁਸੀਂ ਇਹ ਜਿਹੜੇ ਸਵਾਲ ਵੀ ਨਾ ਜਿਹੜੇ ਉਹ ਕਰੋ, ਪਰ ਧੱਕੇ ਦੇ ਨਾਲ ਲੜਾਈ ਦੇ ਵਿੱਚ ਅਮਰੀਕਾ ਨੂੰ ਜਿਹੜਾ ਉਹ ਲੈ ਕੇ ਗਏ ਨੇ ਮੌਜੂਦਾ ਪ੍ਰਸ਼ਾਸਨ, ਜਵਾਬ ਉਹਨਾਂ ਦੇ ਕੋਲ ਕੋਈ ਨਹੀਂ। ਜਿਹੜੇ ਸਪੈਸ਼ਲ ਐਨਵਾਏ ਵਿਟਕੌਫ ਨੇ, ਉਹਨਾਂ ਨੂੰ ਜਦੋਂ ਸਵਾਲ ਪੁੱਛਿਆ ਗਿਆ ਵੀ ਤੁਸੀਂ ਅਮਰੀਕਨਸ ਨੂੰ ਕੀ ਇਸ ਦੇ ਵਿੱਚ ਕਹਿਣਾ ਚਾਹੁੰਦੇ, ਤੇ ਉਹਨਾਂ ਨੂੰ ਕੋਈ ਬੜਾ ਜਵਾਬ ਨਹੀਂ ਆਇਆ। ਜਦੋਂ ਪ੍ਰੈਸ ਸਕੱਤਰ ਕੈਰੋਲਿਨ ਲਵਿਟ ਨੂੰ ਪੁੱਛਿਆ ਗਿਆ ਵੀ ਜਿਹੜੇ ਜਿਨ੍ਹਾਂ ਨੂੰ ਪੇ ਚੈੱਕ ਨਹੀਂ ਮਿਲ ਰਹੇ ਵੀ ਉਹ ਜਿਹੜੇ ਉਹ ਕੀ ਕਰਨ, ਵੀ ਲੋਕਾਂ ਦਾ ਹਾਲ ਜਿਨ੍ਹਾਂ ਦਾ ਮਾੜਾ ਆ, ਉਹ ਕਹਿੰਦੇ ਵੀ ਡੈਮੋਕ੍ਰੇਟਾਂ ਨੂੰ ਕਾਲ ਕਰੋ ਤਾਂ ਜੋ ਜਿਹੜੇ DHS ਦੀ ਫੰਡਿੰਗ ਆ ਉਸ ਨੂੰ ਔਨ ਜਿਹੜੀ ਉਹ ਕਰ ਦੇਣ। ਸੋ ਹੁਣ ਉਹਦਾ ਅਫੋਰਡੇਬਿਲਟੀ ਦੇ ਨਾਲ ਕਿੱਦਾਂ ਜਿਹੜਾ ਸੰਬੰਧ ਆ, ਇਹ ਹਾਲ ਦੀ ਘੜੀ ਉਹ ਦੱਸਣ ਦੇ ਵਿੱਚ ਤਾਰਾਂ ਜਿਹੜੀਆਂ ਉਹ ਨਹੀਂ ਜੋੜ ਰਹੇ। ਪਰ ਇਹ ਆ ਵੀ ਹਾਂ, ਇਵੇਸਿਵ ਆਨਸਰ ਜਿਹੜੇ ਆ ਉਹ ਜ਼ਰੂਰ ਆਪਾਂ ਨੂੰ ਹਾਲ ਦੀ ਘੜੀ ਜਿਹੜੇ ਉਹ ਮਿਲ ਰਹੇ ਹੈਗੇ ਆ। ਸੋ ਇਹ ਜਿਹੜੀ ਚੀਜ਼ ਆ, ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਹੈ ਹਰਜੋਤ ਸਿੰਘ ਜੀ ਵੀ ਜਿਹੜਾ ਮਿਨਾਬ ਪ੍ਰਾਇਮਰੀ ਸਕੂਲ ਦੇ ਉੱਤੇ ਅਟੈਕ ਹੋਇਆ ਸੀ, ਉਹ ਕਹਿੰਦੇ ਵੀ ਯੂਐਸ ਦੇ ਕੋਲ ਇੱਕ ਪੁਰਾਣੀ ਆਊਟਡੇਟਡ ਜਿਹੜੀ ਇੰਟਰ ਰਿਪੋਰਟ ਦੇ ਕਰਕੇ ਇਹ ਚੀਜ਼ ਜਿਹੜੀ ਉਹ ਵਾਪਰੀ ਆ। ਇਹ ਮੰਨਿਆ ਜਾ ਰਿਹਾ ਸੀਗਾ ਵੀ ਉਸ ਸਕੂਲ ਦੇ ਨਜ਼ਦੀਕ ਹੀ ਕਿਤੇ IRGC ਵਾਲਿਆਂ ਦਾ ਕੋਈ ਅੱਡਾ ਜਿਹੜਾ ਉਹ ਸੀਗਾ, ਤੇ ਇਹ ਜਿਹੜੀ ਮਿਜ਼ਾਈਲ ਆ ਉਹ ਅਮਰੀਕਾ ਦੀ ਉਹ ਇਸ ਸਕੂਲ ਦੇ ਉੱਤੇ ਜਿਹੜੀ ਉਹ ਡਿੱਗ ਗਈ, ਜਿਸ ਦੇ ਵਿੱਚ ਤਕਰੀਬਨ 250 ਵਿਦਿਆਰਥੀ ਤੇ ਉੱਥੋਂ ਦੇ ਜਿਹੜੇ ਅਧਿਆਪਕ ਆ ਜਾਂ ਕੰਮ ਕਰਨ ਵਾਲੇ ਆ, ਉਹਨਾਂ ਦੀਆਂ ਉੱਥੇ ਜਿਹੜੀਆਂ ਉਹ ਮੌਤਾਂ ਜਿਹੜੀਆਂ ਉਹ ਹੋਈਆਂ ਸੀਗੀਆਂ। ਸੋ ਕੱਲ ਰਾਸ਼ਟਰਪਤੀ ਟਰੰਪ ਉਹਨਾਂ ਨੂੰ ਪੁੱਛਿਆ ਜਿਹੜਾ ਉਹ ਜਾ ਰਿਹਾ ਸੀਗਾ ਵੀ ਟੋਮਾਹਾਕ ਮਿਜ਼ਾਈਲਸ ਦੇ ਬਾਰੇ ਜਿਹੜਾ ਉਹ ਪਤਾ ਲੱਗ ਰਿਹਾ ਆ। ਕਹਿੰਦੇ ਵੀ ਇਹ ਤਾਂ ਕਈ ਮੁਲਕਾਂ ਦੇ ਕੋਲ ਹੈਗੀਆਂ, ਅਸੀਂ ਬਹੁਤ ਨੂੰ ਜਿਹੜੀਆਂ ਉਹ ਵੇਚੀਆਂ ਆ। ਕਹਿੰਦੇ ਵੀ ਹੋ ਸਕਦਾ ਇਰਾਨ ਦੇ ਕੋਲ ਵੀ ਹੋਵੇ। ਫਿਰ ਅਗਲਾ ਸਵਾਲ ਇਹ ਸੀਗਾ ਵੀ ਤੁਹਾਨੂੰ ਕੀ ਲੱਗਦਾ ਵੀ ਇਰਾਨ ਦੇ ਕੋਲ ਟੋਮਾਹਾਕ ਮਿਜ਼ਾਈਲ ਆ, ਵੀ ਇਹ ਕਿੱਦਾਂ ਜਿਹੜੀ ਉਹ ਗੱਲ ਵਾਪਰ ਗਈ, ਵੀ ਦੈਟਸ ਟੂ ਮੱਚ, ਵੀ ਇਹ ਕਿੱਦਾਂ ਆ। ਸੋ ਕਹਿੰਦੇ ਵੀ ਨਹੀਂ, ਹੋਰ ਮੁਲਕਾਂ ਨੂੰ ਵੀ ਅਸੀਂ ਵੇਚੀਆਂ ਆ। ਸੋ ਉਹਦਾ ਵੀ ਕੋਈ ਸਿੱਧਾ ਜਵਾਬ ਤਾਂ ਨਹੀਂ ਉਹਨਾਂ ਨੇ ਦਿੱਤਾ। ਕਹਿੰਦੇ ਵੀ ਹੁਣ ਇਨਵੈਸਟੀਗੇਸ਼ਨ ਹੋ ਰਹੀ ਆ, ਹੀ ਇਜ਼ ਰੈਡੀ ਟੂ ਲਿਵ ਵਿਦ ਦਾ ਰਿਪੋਰਟ। ਸੋ ਕਿਤੇ ਨਾ ਕਿਤੇ ਉਹਨਾਂ ਨੂੰ ਪਤਾ ਆ ਵੀ ਗਲਤੀ ਅਮਰੀਕਾ ਦੇ ਕੋਲੋਂ ਇਹ ਜਿਹੜੀ ਸਕੂਲ ਦੇ ਉੱਤੇ ਅਟੈਕ ਵਾਲੀ ਜਿਹੜੀ ਉਹ ਹੋਈ ਆ, ਤੇ ਉਹ ਕਾਈਂਡ ਆਫ ਅਪੋਲੋਜਾਈਜ਼ ਤਾਂ ਸ਼ਾਇਦ ਭਾਵੇਂ ਉਹ ਨਾ ਕਰਨ, ਪਰ ਕਹਿੰਦੇ ਵੀ ਵੀ ਆਰ ਰੈਡੀ ਟੂ ਲਿਵ ਵਿਦ ਇਟ, ਜੋ ਵੀ ਰਿਪੋਰਟ ਦਾ ਫੈਸਲਾ ਆਊਗਾ। ਜੀ ਬ੍ਰੇਕ ਤੋਂ ਪਹਿਲਾਂ ਇੱਕ ਹੋਰ ਖਬਰ ਜੋ ਸਾਂਝੀ ਕਰਦੇ ਜਾਈਏ। ਯੂਐਸ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ 50 ਸਾਲਾਂ ਬਾਅਦ ਅਸੀਂ ਪਹਿਲੀ ਰਿਫਾਈਨਰੀ ਖੋਲਣ ਜਾ ਰਹੇ ਹਾਂ ਟੈਕਸਸ ਦੇ ਵਿੱਚ। ਇਹ ਜਿਹੜੀ ਰਿਫਾਈਨਰੀ ਆ ਇਹ ਇੰਡੀਆ ਦੀ ਰਿਲਾਇੰਸ ਇੰਡਸਟਰੀ ਜੋ ਆ ਉਹ ਖੋਲੂਗੀ। $300 ਬਿਲੀਅਨ ਦਾ ਰਿਫਾਈਨਰੀ ਦਾ ਇਹ ਪ੍ਰੋਜੈਕਟ ਆ, ਬੈਕਡ ਬਾਈ ਰਿਲਾਇੰਸ ਇੰਡਸਟਰੀਜ਼। ਰਿਲਾਇੰਸ ਇੰਡਸਟਰੀ ਤੁਹਾਨੂੰ ਪਤਾ ਹੀ ਆ, ਅੰਬਾਨੀਆਂ ਦੀ ਜਿਹੜੀ ਕੰਪਨੀ ਹੈਗੀ ਆ। ਬਰਾਊਨਸਵਿਲ ਟੈਕਸਸ ਦੇ ਵਿੱਚ ਜੋ US ਸ਼ੇਲ ਆਇਲ ਨੂੰ ਜੋ ਉਹ ਪ੍ਰੋਸੈਸ ਕਰੂਗੀ। ਫਸਟ ਰਿਫਾਈਨਰੀ 50 ਸਾਲਾਂ ਦੇ ਵਿੱਚ ਹੋਊਗੀ। ਹਿਸਟੋਰਿਕ ਕਹਿੰਦੇ ਵੀ $300 ਬਿਲੀਅਨ ਦੀ ਡੀਲ ਆ, ਬਿਗੇਸਟ ਇਨ US ਹਿਸਟਰੀ ਦੇ ਵਿੱਚ। ਤੇ ਉਹਨਾਂ ਨੇ ਇੰਡੀਆ ਦੀ ਲਾਰਜੈਸਟ ਪ੍ਰਾਈਵੇਟਲੀ ਹੈਲਡ એનર્ਜੀ ਕੰਪਨੀ ਰਿਲਾਇੰਸ ਇੰਡਸਟਰੀ ਦਾ ਧੰਨਵਾਦ ਵੀ ਕੀਤਾ ਹੈ ਵੀ ਉਹਨਾਂ ਨੇ ਬਹੁਤ ਵੱਡੀ ਜਿਹੜੀ ਇਨਵੈਸਟਮੈਂਟ ਕੀਤੀ ਹੈਗੀ ਆ। ਰਿਲਾਇੰਸ ਕਹਿੰਦੇ ਆ ਵੀ ਦੁਨੀਆ ਦੀ ਇੱਕ ਬਹੁਤ ਵੱਡੀ ਜਿਹੜੀ ਆਇਲ ਦੀ ਰਿਫਾਈਨਰੀ ਆ ਉਹ ਜਮਨਾ ਨਗਰ ਇੰਡੀਆ ਦੇ ਵਿੱਚ ਓਪਰੇਟ ਇਸ ਟਾਈਮ ਕਰ ਰਹੀ ਆ, ਜਿਨ੍ਹਾਂ ਦੀ ਮਾਰਕੀਟ ਕੈਪੀਟਲਾਈਜੇਸ਼ਨ $206 ਬਿਲੀਅਨ ਦੀ ਹੈਗੀ ਆ। ਜਿਹੜੀ ਨਵੀਂ ਰਿਫਾਈਨਰੀ ਆ ਇਹ ਬਰਾਊਨਸਵਿਲ ਟੈਕਸਸ ਦੇ ਵਿੱਚ ਕਹਿੰਦੇ ਪਈ ਸਾਡੀ ਅਮਰੀਕਾ ਦੀ ਨੈਸ਼ਨਲ ਸਿਕਿਉਰਿਟੀ ਨੂੰ ਜਿਹੜੀ ਤਕੜਾ ਕਰੂਗੀ ਤੇ ਅਮਰੀਕਨ એનર્ਜੀ ਪ੍ਰੋਡਕਸ਼ਨ ਨੂੰ ਜਿਹੜੀ ਆ ਬੂਸਟ ਕਰੂਗੀ। ਇਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ। ਕਹਿੰਦੇ ਵੀ ਰਿਫਾਈਨਰੀ ਦੀ 20 ਸਾਲਾਂ ਦੀ ਜਿਹੜੀ ਡੀਲ ਆ ਉਹ ਸਾਈਨ ਕੀਤੀ ਗਈ ਆ, ਜਿਸ ਟਾਈਮ ਦੇ ਉੱਤੇ $120 ਤੱਕ ਵੀ ਜਿਹੜਾ ਸੋਮਵਾਰ ਨੂੰ ਚਲ ਗਿਆ ਸੀ ਬੈਰਲ। ਸੋ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਵੀ ਇਹ ਜਿਹੜੀ ਪ੍ਰਾਈਸਿਸ ਆ ਬੈਰਲ ਦੀਆਂ ਉਹ ਘਟਣਗੀਆਂ। USA ਦੇ ਵਿੱਚ ਕਹਿੰਦੇ ਵੀ ਇਸ ਵੇਲੇ ਜਿਹੜੀ ਬੈਰਲ ਦੀ ਪ੍ਰਾਈਸ ਆ, ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ, $84.71 ਪਰ ਬੈਰਲ ਹੈਗੀ ਆ। ਰਿਲਾਇੰਸ ਇੰਡਸਟਰੀ ਤੇ ਅਮਰੀਕਾ ਫਸਟ ਰਿਫਾਈਨਿੰਗ ਇਹਨਾਂ ਨੇ ਰਿਸਪੌਂਡ ਤਾਂ ਨਹੀਂ ਕੀਤਾ CNBC ਨੂੰ ਇਸ ਸੰਬੰਧ ਦੇ ਵਿੱਚ। ਅਮਰੀਕਾ ਫਸਟ ਰਿਫਾਈਨਿੰਗ ਨੇ ਸਟੇਟਮੈਂਟ ਜ਼ਰੂਰ ਜਾਰੀ ਕੀਤੀ ਆ। ਕਹਿੰਦੇ ਵੀ 9 ਫਿਗਰ ਇਨਵੈਸਟਮੈਂਟ ਜੋ ਆ ਗਲੋਬਲ ਸੁਪਰ ਮੇਜਰ ਤੋਂ 10 ਫਿਗਰ ਵੈਲੂਏਸ਼ਨ ਇਹ ਜਿਹੜੀ ਸ਼ੁਰੂ ਕੀਤੀ ਗਈ ਹੈਗੀ ਆ। ਸੋ ਇਹ ਰਿਫਾਈਨਰੀ $1.2 ਬਿਲੀਅਨ ਬੈਰਲ
ਜੋ ਯੂਐਸ ਦਾ ਲਾਈਟ ਸ਼ੇਲ ਆਇਲ ਆ ਉਸ ਨੂੰ ਪ੍ਰੋਸੈਸ ਕਰੂਗੀ ਵੈਲਿਊ ਐਟ $125 ਬਿਲੀਅਨ ਤੇ ਪ੍ਰੋਡਿਊਸ ਕਰੂਗੀ 50 ਬਿਲੀਅਨ ਗੈਲਨਸ ਆਫ ਰਿਫਾਈਨਡ ਪ੍ਰੋਡਕਟਸ ਵਰਥ 175 ਬਿਲੀਅਨ। ਸੋ ਇਥੋਂ ਹੁਣ ਅੰਦਾਜ਼ਾ ਇਹ ਲਾ ਲਓ ਵੀ ਜਿਹੜਾ ਮੋਦੀ ਵੀ ਐਵੇਂ ਨਹੀਂ ਟਰੰਪ ਦੇ ਮੋਹਰੇ ਝੁਕਿਆ ਫਿਰਦਾ, ਤੇਲ ਬਣਾ ਲਓ, ਤੇਲ ਉਤੋਂ ਲੈ ਲਓ, ਤੇਲ ਜਿਹੜਾ ਉਹ ਰੋਕ ਲਓ। ਇਜ਼ਰਾਈਲ ਵਾਲੀ ਵਾਰ ਦੇ ਵਿੱਚ ਪੂਰਾ ਨਾਲ ਸਮਰਥਨ, ਇਰਾਨ ਦਾ ਸਮੁੰਦਰੀ ਬੇੜਾ ਡੁਬਵਾ ਲੈਣਾ, ਉਹ ਸਾਰੀਆਂ ਚੀਜ਼ਾਂ ਇਹਨਾਂ ਚੀਜ਼ਾਂ ਦੇ ਕਰਕੇ ਆ। ਸੋ ਅਮਰੀਕਾ ਫਸਟ ਇਹਦੇ ਵਿੱਚ ਹੁਣ ਕਿੱਦਾਂ ਆ, ਜੇ ਹੁਣ ਅਮਰੀਕਾ ਇੰਡੀਆ ਦੀ ਇੱਕ ਇੰਡਸਟਰੀ ਦੇ ਕੋਲੋਂ ਇਹ ਰਿਫਾਈਨਰੀ ਪ੍ਰੋਜੈਕਟ ਜਿਹੜਾ ਬਣਵਾਉਣ ਜਾ ਰਹੀ ਆ, ਇਹ ਹੁਣ ਚੱਕਰ ਨਹੀਂ ਸਮਝ ਆ ਰਿਹਾ ਵੀ ਇਹ ਬਣ ਕੀ ਰਿਹਾ ਆ ਕਿ ਇੰਡੀਆ ਦੇ ਨਾਲ ਇੰਨਾ ਘਿਓ ਖਿਚੜੀ ਜਿਹੜਾ ਇਸ ਟਾਈਮ ਟਰੰਪ ਪ੍ਰਸ਼ਾਸਨ ਜਿਹੜਾ ਉਹ ਹੋ ਚੁੱਕਾ ਆ। ਇਹ ਸਵਾਲ ਜਿਹੜੇ ਮਾੜੇ ਮੋਟੇ ਆਪਾਂ ਨੂੰ ਦੇਖਣੇ ਪੈਣੇ ਆ ਵੀ ਇਹਦਾ ਕਾਰਨ ਕੀ ਆ ਤੇ ਇਹਦੇ ਨਤੀਜੇ ਕੀ ਜਿਹੜੇ ਉਹ ਹੋਣਗੇ। ਕੀ ਉਹ ਇੰਡੀਆ ਦੇ ਇੰਨਾ ਕਲੋਜ਼ ਜਿਹੜਾ ਉਹ ਹੋ ਗਏ ਆ? ਇਹ ਸਵਾਲ ਡੈਫੀਨਿਟਲੀ ਆਉਣਾ ਚਾਹੀਦਾ ਆ। ਜਾਂ ਇਸ ਨੂੰ ਇਹ ਐਂਗਲ ਤੋਂ ਦੇਖਣਾ ਚਾਹੀਦਾ ਵੀ ਇੰਡੀਆ ਦੇ ਹੀ ਪੈਸੇ ਵਰਤ ਕੇ ਤੇ ਅਮਰੀਕਾ ਦੇ ਵਿੱਚ ਜਿਹੜੀ ਰਿਫਾਈਨਰੀ ਆ ਉਸ ਨੂੰ ਜਿਹੜਾ ਉਹ ਲਵਾਇਆ ਜਿਹੜਾ ਉਹ ਜਾ ਰਿਹਾ ਆ। ਪਰ ਅਮਰੀਕਾ ਦੀਆਂ ਆਪਣੀਆਂ ਜਿਹੜੀਆਂ ਰਿਫਾਈਨਰੀਜ਼ ਆ ਕੈਲੀਫੋਰਨੀਆ ਦੇ ਵਿੱਚ ਤਾਂ ਬੰਦ ਹੋ ਰਹੀਆਂ ਆ। ਇੱਥੋਂ ਇਹ ਭੱਜ ਕੇ ਦੂਜੇ ਪਾਸੇ ਨੂੰ ਜਿਹੜਾ ਉਹ ਜਾ ਰਹੇ ਆ ਤੇ ਇਹ ਬਾਹਰਲੇ ਮੁਲਕ ਦੀ ਇੱਕ ਜਿਹੜੀ ਇੰਡੀਆ ਦੀ ਕੰਪਨੀ ਆ ਉਹਨੂੰ ਇਹ ਪ੍ਰੋਜੈਕਟ ਦੇ ਰਹੇ ਆ। ਪ੍ਰੋਜੈਕਟ ਵੀ ਕੋਈ ਛੋਟਾ ਨਹੀਂ ਵੀ ਕੋਈ 1 ਮਿਲੀਅਨ 2 ਬਿਲੀਅਨ ਦਾ, $300 ਬਿਲੀਅਨ ਦਾ ਜਿਹੜਾ ਰਿਫਾਈਨਰੀ ਪ੍ਰੋਜੈਕਟ ਆ ਉਹ ਰਿਲਾਇੰਸ ਇੰਡਸਟਰੀਜ਼ ਦੇ ਨਾਲ ਮਿਲ ਕੇ ਜਿਹੜਾ ਉਹ ਅਮਰੀਕਾ 'ਚ ਬਰਾਊਨਸਵਿਲ ਟੈਕਸਸ ਦੇ ਵਿੱਚ ਲਾਇਆ ਜਾ ਰਿਹਾ ਹੈਗਾ ਆ। ਸੋ ਨੋ ਡਾਊਟ ਚੰਗੀ ਖਬਰ ਇਹ ਆ ਵੀ 50 ਸਾਲਾਂ 'ਚ ਪਹਿਲੀ ਦੀ ਕੋਈ ਰਿਫਾਈਨਰੀ ਬਣਨ ਜਾ ਰਹੀ ਆ। ਪਰ ਉਹਦੇ ਵਿੱਚ ਇੰਡੀਆ ਐਂਗਲ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਆ ਕਿ ਇਦਾਂ ਦੀ ਡੀਲ ਹੋਈ ਆ ਵੀ ਅਸੀਂ ਤੁਹਾਨੂੰ ਪੈਸੇ ਦੇਵਾਂਗੇ ਨਾ, ਜਿਹੜਾ ਉਹ ਰਿਲਾਇੰਸ ਦਾ ਵਰਤਣਾ ਆ ਤੇ ਕੰਮ ਜਿਹੜਾ ਉਹ ਅਮਰੀਕਾ ਦਾ ਜਿਹੜਾ ਉਹ ਹੋਣਾ ਆ। ਸੋ ਇਹ ਡੈਫੀਨਿਟਲੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਬਾਰੇ ਕਲੈਰਿਟੀ ਹੋਊਗੀ। ਪਰ ਹਾਲ ਦੀ ਘੜੀ ਇੰਡੀਆ ਵਾਲੀ ਜਿਹੜੀ ਅੰਬਾਨੀ ਦੀ ਰਿਲਾਇੰਸ ਆ ਉਹ ਅਮਰੀਕਾ ਦੇ ਵਿੱਚ ਰਿਫਾਈਨਰੀ ਬਣਾਉਣ ਦੇ ਲਈ ਮਦਦ ਜਿਹੜੀ ਉਹ ਕਰਨ ਜਾ ਰਹੀ ਆ। ਉਹਦਾ ਨਾਮ ਜਿਹੜਾ ਉਹ ਜੁੜ ਕੇ ਇੱਕ ਕਾਫੀ ਵੱਡੀ ਜਿਹੜੀ $300 ਬਿਲੀਅਨ ਦਾ ਜਿਹੜਾ ਪ੍ਰੋਜੈਕਟ ਆ ਬਰਾਊਨਸਵਿਲ ਟੈਕਸਸ ਦੇ ਵਿੱਚ ਆ ਰਿਹਾ ਹੈਗਾ ਆ। ਇਹ ਆਪਾਂ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੇ ਨਾਲ ਰਿਲੇਟਡ ਕੁਝ ਜਿਹੜੀਆਂ ਖਬਰਾਂ ਆ ਉਹ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਦੇ ਆ। ਕੈਲੀਫੋਰਨੀਆ ਦੇ ਗਵਰਨਰ ਦੀ ਰੇਸ ਕਿਹੜਾ ਕੈਂਡੀਡੇਟ ਅੱਗੇ ਹੁਣ ਆ ਰਿਹਾ ਹੈਗਾ, ਉਹ ਸਾਰਾ ਕੁਝ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਤੇ ਜੋ ਕੈਲੀਫੋਰਨੀਆ ਦੇ ਵਿੱਚ ਪੋਲਸ ਆ ਰਹੇ ਆ ਗਵਰਨਰ ਦੀ ਇਲੈਕਸ਼ਨ ਨੂੰ ਲੈ ਕੇ, ਉਹਦੇ ਵਿੱਚ ਹੁਣ ਜੋ ਐਰਿਕ ਸਵੈਲਵੈਲ ਆ, ਉਹ ਸਭ ਤੋਂ ਉੱਪਰ ਜਾ ਰਹੇ ਹੈਗੇ ਆ, ਕਿਉਂਕਿ 10-11 ਦੇ ਕਰੀਬ ਡੈਮੋਕ੍ਰੇਟ ਕੈਂਡੀਡੇਟ ਇਹਦੇ ਵਿੱਚ ਹੈਗੇ ਆ, 2 ਦੇ ਕਰੀਬ ਜੋ ਰਿਪਬਲਿਕਨ ਵੀ ਹੈਗੇ ਆ। ਐਮਰਸਨ ਕਾਲਜ ਪੋਲਿੰਗ ਜੋ ਹੈਗਾ ਇਨਸਾਈਡ ਕੈਲੀਫੋਰਨੀਆ ਪੋਲਿਟਿਕਸ, ਉਹਨਾਂ ਨੇ 1000 ਤੋਂ ਵੱਧ ਰਜਿਸਟਰਡ ਵੋਟਰਸ ਆ, ਉਹਨਾਂ ਨੇ ਮਾਰਚ 7 ਤੋਂ ਲੈ ਕੇ 9 ਤੱਕ ਇੱਕ ਆਪਣਾ ਸਰਵੇ ਕੰਡਕਟ ਕੀਤਾ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜੋ ਸਵੈਲਵੈਲ ਐਰਿਕ ਸਵੈਲਵੈਲ ਸਾਡੇ ਬੇ ਏਰੀਏ ਤੋਂ ਕਾਂਗਰਸਮੈਨ ਆ, ਉਹ ਹੁਣ ਗਵਰਨਰ ਲਈ ਖੜੇ ਆ। ਉਹਨਾਂ 17% ਤੱਕ ਜੋ ਲੋਕ ਆ ਉਹਨਾਂ ਨੂੰ ਫੇਵਰ ਕਰ ਰਹੇ ਆ। ਫਰਵਰੀ ਮਹੀਨੇ 'ਚ 14% ਤੱਕ ਸੀਗੇ। ਜੋ ਹਿਲਟਨ ਆ ਰਿਪਬਲਿਕਨ ਕਮੈਂਟੇਟਰ ਹੈਗੇ ਆ, ਉਹ 17% ਤੇ ਸੀ ਇੱਕ ਟਾਈਮ ਤੇ ਫਰਵਰੀ ਮਹੀਨੇ 'ਚ, ਉਹ 13% ਦੇ ਉੱਤੇ ਆ ਗਿਆ। ਰਿਵਰਸਾਈਡ ਕਾਉਂਟੀ ਦੇ ਜਿਹੜੇ ਸ਼ੈਰਿਫ ਸ਼ੈਡ ਬਿਆੰਕੋ ਆ, ਉਹ ਰਿਪਬਲਿਕਨ, ਉਹ 11.4% ਤੇ ਹੈਗੇ ਆ। ਸੋ ਨੰਬਰ 1 ਤੇ ਐਰਿਕ ਸਵੈਲਵੈਲ ਚੱਲ ਰਹੇ ਹੈਗੇ ਆ ਪੋਲਸ ਦੇ ਮੁਤਾਬਕ 17.3%, ਸਟੀਵ ਹਿਲਟਨ ਰਿਪਬਲਿਕਨ 13.3%, ਸ਼ਾਡ ਬਿਆੰਕੋ 11.4%, ਟੌਮ ਸਟੇਅਰ ਡੈਮੋਕ੍ਰੇਟ 10.9%, ਕੈਟੀ ਪੋਰਟਰ 8.4%, ਮੈਟ ਮੋਹਾਨ ਜਿਹੜੇ ਸੈਨੋਜ਼ੇ ਦੇ ਮੇਅਰ ਆ ਉਹ 3.2%, ਐਂਟੋਨੀਓ ਵਿਲਾਗੋਸਾ ਜੋ ਇਹ ਲਾਸ ਐਂਜਲਸ ਦੇ ਮੇਅਰ ਰਹਿ ਚੁੱਕੇ ਆ 3.2% ਤਾਈਂ, ਜ਼ਾਵੀਅਰ ਬਸੇਰਾ ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਜਿਹੜੇ ਰਹਿ ਚੁੱਕੇ ਸੈਕਟਰੀ, ਉਹ 3% ਤੇ ਆ, ਬੈਟੀ ਜੀ 2.3 ਤੇ ਟੋਨੀ ਥੰਬਨ 1% ਦੇ ਉੱਤੇ ਆ। ਅਨਡਿਸਾਈਡਡ ਹਜੇ ਵੀ 24% ਆ। ਸੋ ਇਹਨਾਂ ਚੋਂ ਇਹ ਲੱਗ ਰਿਹਾ ਵੀ ਐਰਿਕ ਸਵੈਲਵੈਲ ਸ਼ਾਇਦ ਅੱਗੇ ਨਿਕਲ ਜਾਣ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇਹ ਸਟੇਟ ਆਫ ਟੈਕਸਸ ਤੋਂ ਅਗਲੀ ਜਿਹੜੀ ਖਬਰ ਆ ਰਹੀ ਆ, ਉੱਥੋਂ ਦੇ ਜਿਹੜੇ ਗਵਰਨਰ ਗ੍ਰੈਗ ਐਬਟ, ਉਹਨਾਂ ਨੇ ਅੱਜ ਜਿਹੜਾ ਉਹ ਦੱਸਿਆ ਵੀ ਇੱਕ ਬਹੁਤ ਹੀ ਵੱਡਾ H1B ਵੀਜ਼ੇ ਦਾ ਜਿਹੜਾ ਫਰਾਡ ਤੇ ਗ੍ਰੀਨ ਕਾਰਡ ਦਾ ਜਿਹੜਾ ਫਰਾਡ ਆ, ਉਸ ਨੂੰ ਐਕਸਪੋਜ਼ ਕੀਤਾ ਗਿਆ ਆ। 7 ਸਾਲ ਇਮੀਗ੍ਰੇਸ਼ਨ ਸਕੈਮ ਜਿਹੜਾ ਆ ਉਹ ਚੱਲਿਆ, ਉਸ ਨੂੰ ਐਕਸਪੋਜ਼ ਹੁਣ ਕੀਤਾ ਗਿਆ ਆ। ਫੈਡਰਲ ਜਿਹੜੇ ਪ੍ਰੋਸੀਕਿਊਟਰਸ ਆ, ਉਹਨਾਂ ਨੇ ਦੱਸਿਆ ਵੀ ਇੱਕ ਵੀਜ਼ਾ ਕੰਸਲਟਿੰਗ ਆਪਰੇਸ਼ਨ ਡੈਲਸ ਦੇ ਇਲਾਕੇ ਦੇ ਵਿੱਚ ਚੱਲ ਰਹੀ ਸੀ, ਜੋ ਕਿ ਕਈ ਸਾਲ ਨਕਲੀ ਇਮੀਗ੍ਰੇਸ਼ਨ ਦੀਆਂ ਫਾਈਲਿੰਗਸ ਕਰਦੀ ਰਹੀ ਹੈਗੀ ਆ। ਅਬਦੁਲ ਹਾਦੀ ਮੁਰਸ਼ਦ ਤੇ ਮੁਹੰਮਦ ਸਲਮਾਨ ਨਾਸਰ ਕਹਿੰਦੇ ਵੀ ਇਹਨਾਂ ਦੇ ਉੱਤੇ ਹੁਣ ਕਈ ਤਰੀਕੇ ਦੇ ਇਮੀਗ੍ਰੇਸ਼ਨ ਨਾਲ ਸੰਬੰਧਿਤ ਜਿਹੜੇ ਚਾਰजेस ਆ, ਉਸ ਦੇ ਵਿੱਚ ਧੋਖਾਧੜੀ ਵਾਲੇ ਉਹ ਲੱਗਣਗੇ। ਕਹਿੰਦੇ ਵੀ ਇਹਨਾਂ ਨੇ 7 ਸਾਲ ਲਗਾਤਾਰ ਫਰਾਡੂਲੈਂਟ ਵੀਜ਼ਾ ਐਪਲੀਕੇਸ਼ਨਸ ਲਾਉਂਦੇ ਰਹੇ, ਜਿਨ੍ਹਾਂ 'ਚ H1B ਵਰਕ ਵੀਜ਼ਾ, ਇੰਪਲੋਇਮੈਂਟ ਬੇਸਡ ਗ੍ਰੀਨ ਕਾਰਡਸ ਜਿਹੜੀਆਂ ਆ ਉਹ ਲੱਗਦੀਆਂ ਰਹੀਆਂ ਹੈਗੀਆਂ ਆ। 21 ਮਈ 2025 ਨੂੰ ਇਹਨਾਂ ਦੇ ਉਲਟ ਫਾਈਲ ਕੀਤਾ ਗਿਆ ਸੀਗਾ ਕੇਸ US ਦੇ ਡਿਸਟ੍ਰਿਕਟ ਕੋਰਟ ਟੈਕਸਸ ਦੇ ਵਿੱਚ, ਜਿਹੜੀ ਹੈ ਨਰਦਰਨ ਡਿਸਟ੍ਰਿਕਟ ਦੀ, ਉਸ ਦੇ ਜਿਹੜੇ ਉਹ ਵਿੱਚ 1 ਜਨਵਰੀ 2018 ਤੋਂ ਲੈ ਕੇ 21 ਮਈ 2025 ਤੱਕ ਦੀ ਜਿਹੜੀ ਇਨਵੈਸਟੀਗੇਸ਼ਨ ਇਹਨਾਂ ਸਮੇਂ ਦੇ ਦਰਮਿਆਨ ਇਹਨਾਂ ਦੋਨਾਂ ਦੇ ਉਲਟ ਕੀਤੀ ਜਿਹੜੀ ਉਹ ਗਈ ਸੀਗੀ। ਸੋ ਕਹਿੰਦੇ ਵੀ ਇਹਨਾਂ ਵਿੱਚ ਇਹੀ ਜਿਹੜਾ ਉਹ ਪਤਾ ਲੱਗਾ ਵੀ ਇਹ 2 ਜਾਣੇ ਇਸ ਦੇ ਨਾਲ 2 ਬਿਜ਼ਨਸ ਐਂਟੀਟੀਜ਼, ਇਹਨਾਂ ਨੇ ਕਨਸਪੀਰੇਸੀ ਜਿਹੜੀ ਉਹ ਘੜੀ ਸੀਗੀ US ਨੂੰ ਕਿੱਦਾਂ ਡੀਫਰਾਡ ਕਰਨਾ, ਵੀਜ਼ਾ ਫਰਾਡ ਕਰਨਾ, ਮਨੀ ਲਾਂਡਰਿੰਗ ਜਿਹੜੀ ਉਹ ਕਰਨੀ, ਤੇ ਇੱਕ ਬਹੁਤ ਵੱਡੇ ਪੱਧਰ ਦਾ ਇਮੀਗ੍ਰੇਸ਼ਨ ਫਰਾਡ ਆਪਰੇਸ਼ਨ ਜਿਹੜਾ ਉਹ ਚਲਾਇਆ। ਕੁਝ ਦਿਨ ਪਹਿਲਾਂ ਹੀ, ਕੁਝ ਵੀਕ ਪਹਿਲਾਂ ਹੀ ਜਿਹੜੇ ਹਾਈ ਸਕਿਲਡ ਵਰਕਰ EB2 EB3 ਇੰਪਲੋਇਮੈਂਟ ਬੇਸਡ ਗ੍ਰੀਨ ਕਾਰਡ ਵਾਲੇ ਦੇ ਵਿੱਚ ਵੀ ਇਦਾਂ ਦੀ ਹੀ ਸਕੀਮਸ ਦਾ ਜਿਹੜਾ ਉਹ ਪਤਾ ਲੱਗਾ ਸੀਗਾ ਵੀ ਲੋਕ ਨਕਲੀ ਪੇਪਰ ਜਿਹੜੇ ਉਹ ਲਿਖਵਾ ਕੇ ਉਸ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਵੀ ਇੱਕ ਹਿਸਾਬ ਦੇ ਨਾਲ ਜਿਹੜੇ IEEE ਵਾਲੇ ਪੇਪਰ ਹੁੰਦੇ, ਸਾਇੰਟਿਫਿਕ ਪੇਪਰ ਹੁੰਦੇ, ਉਹ ਨਕਲੀ ਲਿਖਵਾ ਕੇ ਉਹਦੇ ਬੇਸ ਦੇ ਉੱਤੇ ਜਿਹੜੀਆਂ ਆ ਉਹ ਆਪਣੇ ਗ੍ਰੀਨ ਕਾਰਡ ਆ ਉਹ ਹਾਸਲ ਕਰਨ ਦੀਆਂ ਐਪਲੀਕੇਸ਼ਨ ਜਿਹੜੀਆਂ ਇਹਨਾਂ ਨੇ ਲਾਈਆਂ ਸੀਗੀਆਂ। ਸੋ ਆਲਰੇਡੀ ਟੈਕਸਸ ਦੇ ਵਿੱਚ ਡੈਲਸ ਏਰੀਏ 'ਚ, ਫ੍ਰਿਸਕੋ ਏਰੀਏ ਦੇ ਵਿੱਚ ਪਹਿਲਾਂ ਹੀ ਬਹੁਤ ਜਿਹੜਾ ਉਹ ਰੌਲਾ ਪਿਆ ਆ, ਖਾਸ ਕਰਕੇ ਐਂਟੀ H1B ਜਿਹੜੀ ਧਾਰਨਾ ਆ ਉਹ ਬਹੁਤ ਜ਼ਿਆਦਾ ਘਰ ਜਿਹੜੀ ਉੱਥੇ ਕਰ ਚੁੱਕੀ ਆ। ਲੋਕ ਆਪਣੇ ਪੱਧਰ ਦੇ ਉੱਤੇ ਉਹਨਾਂ ਦੀਆਂ ਇਨਵੈਸਟੀਗੇਸ਼ਨਾਂ ਜਿਹੜੀਆਂ ਆ ਉਹ ਕਰ ਰਹੇ ਆ ਵੀ ਕੀ ਕੁਛ ਜਿਹੜਾ ਉਹ ਹੋ ਰਿਹਾ ਹੈਗਾ ਆ। ਸੋ ਉਹ ਚੀਜ਼ ਦੇ ਵਿੱਚ ਹੁਣ ਇਹ ਪਤਾ ਲੱਗਾ ਵੀ ਇਹਨਾਂ ਦੋਵਾਂ ਜਾਣਿਆਂ ਨੇ 7 ਸਾਲਾਂ ਦੇ ਵਿੱਚ ਵੱਡਾ ਜਿਹੜਾ ਉਹ ਫਰਾਡ ਕੀਤਾ ਆ। ਤੇ ਇਸ ਟਾਈਮ
ਕੇਸ ਟਰਾਇਲ ਦੇ ਵੱਲ ਨੂੰ ਕਦੋਂ ਜਾਊਗਾ ਇਹਦੇ ਬਾਰੇ ਜਿਹੜਾ ਉਹ ਪਤਾ ਨਹੀਂ ਆ, ਪਰ ਗਵਰਨਰ ਗ੍ਰੈਗ ਐਬਟ ਨੇ ਆਪ ਇਸ ਦੇ ਬਾਰੇ ਜਿਹੜੀ ਪੋਸਟ ਪਾ ਕੇ, ਫੈਡਰਲ ਇਨਵੈਸਟੀਗੇਸ਼ਨ ਦੀ ਜਿਹੜੀ ਪੋਸਟ ਪਾ ਕੇ ਕਹਿੰਦੇ ਵੀ ਇਸ ਦੇ ਵਿੱਚ FBI, ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ, ਡਿਪਾਰਟਮੈਂਟ ਆਫ ਸਟੇਟ, ਡਿਪਲੋਮੈਟਿਕ ਸਿਕਿਉਰਿਟੀ ਸਰਵਿਸ, ਡਿਪਾਰਟਮੈਂਟ ਆਫ ਲੇਬਰ, ਆਫਿਸ ਆਫ ਇੰਸਪੈਕਟਰ ਜਨਰਲ, ਇਹ ਸਾਰੇ ਇਨਵੋਲਵ ਜਿਹੜੇ ਉਹ ਸੀਗੇ। ਕੋਰਟ ਫਾਈਲਿੰਗ 'ਚ ਇਹ ਵੀ ਪਤਾ ਲੱਗਾ ਵੀ ਜਿਹੜਾ ਨਾਸਰ ਆ ਉਹ ਇਸ ਟਾਈਮ ਉੱਥੇ $1 ਮਿਲੀਅਨ ਦੇ ਘਰ ਦੀ ਕੀਮਤ ਵਾਲੇ ਘਰ ਦੇ ਵਿੱਚ ਜਿਹੜਾ ਉਹ ਰਹਿ ਰਿਹਾ ਆ। ਕਹਿੰਦੇ ਵੀ ਇਹ ਟੈਸਟੀਮੋਨੀ, ਕਹਿੰਦੇ ਵੀ ਫਾਲਸ ਟੈਸਟੀਮੋਨੀ, ਝੂਠੀ ਜਿਹੜੀ ਗਵਾਹੀ ਸਿਟੀਜ਼ਨਸ਼ਿਪ ਐਪਲੀਕੇਸ਼ਨ ਇੰਟਰਵਿਊ ਦੇ ਵਿੱਚ ਜਿਹੜੇ ਉਹ ਦੇਣ ਦੇ, ਇਹ ਵੀ ਦੋਸ਼ ਇਹਨਾਂ ਦੇ ਉੱਤੇ ਇੱਕ ਮੁਰਸ਼ਦ ਜਿਹੜਾ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਹੈਗਾ ਆ ਉਸ ਨੂੰ ਜਿਹੜਾ ਉਹ ਲੱਗਾ ਆ। ਕਹਿੰਦੇ ਵੀ ਜਿਹੜੇ 1 ਮਈ 2015 ਤੋਂ ਨਵੰਬਰ 1, 2018 ਦੇ ਦਰਮਿਆਨ ਜਿਹੜਾ ਅਬਦੁਲ ਹਾਦੀ ਮੁਰਸ਼ਦ ਸੀਗਾ, ਇਸਨੇ ਜਾਣ ਬੁੱਝ ਕੇ ਜਿਹੜੇ ਪ੍ਰਕਿਓਰ ਕੀਤਾ, obtain ਕੀਤਾ, ਹਾਸਿਲ ਕੀਤਾ ਤੇ ਅਪਲਾਈ ਕੀਤਾ ਨੈਚੁਰਲਾਈਜੇਸ਼ਨ ਤੇ ਸਿਟੀਜ਼ਨਸ਼ਿਪ ਆਪਣੇ ਦੇ ਲਈ, ਜਿਹਦੇ ਲਈ ਇਹ ਇੰਟਾਈਟਲ ਨਹੀਂ ਸੀਗਾ, ਵੀ ਇਹਨੂੰ ਨਹੀਂ ਸੀ ਮਿਲਣੀ ਚਾਹੀਦੀ ਜਿਹੜੀ ਉਹ ਸਿਟੀਜ਼ਨਸ਼ਿਪ, ਪਰ ਫਿਰ ਵੀ ਇਸਨੇ ਗਲਤ ਜਿਹੜੀ ਆ ਫਾਈਲਿੰਗਸ ਕਰਕੇ ਆਪਣੇ ਆਪ ਨੂੰ ਸਿਟੀਜ਼ਨਸ਼ਿਪ ਵੱਲ ਨੂੰ ਜਿਹੜਾ ਉਹ ਭਰਿਆ। ਤੇ ਕੱਲਾ ਇਹੀ ਨਹੀਂ, ਇਸ ਤੋਂ ਇਲਾਵਾ ਇਹਨੇ ਸੈਂਕੜੇ ਹੀ ਜਿਹੜੇ ਸਿਟੀਜ਼ਨਸ ਪਾਕਿਸਤਾਨ, ਇਜਿਪਟ, ਇੰਡੀਆ, ਨੇਪਾਲ ਤੇ UK ਦੇ, ਉਹਨਾਂ ਦੀਆਂ ਗਲਤ ਪਰਮਾਨੈਂਟ ਰੈਜ਼ੀਡੈਂਸੀਆਂ ਜਿਹੜੀਆਂ EMPLOYER ਸਪਾਂਸਰਸ਼ਿਪ ਦਿਖਾ ਕੇ ਭਰੀਆਂ। ਇਹ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਚੀਜ਼ ਸਾਹਮਣੇ ਹੈਗੀ ਆ ਵੀ ਜਿਹੜੇ ਸੋ ਕਾਲਡ ਜਿਹੜੇ ਇਹ ਕੰਸਲਟੈਂਟ ਨੇ ਉਹ ਕਿਸ ਤਰੀਕੇ ਦੇ ਨਾਲ ਆਪਰੇਟ ਜਿਹੜਾ ਉਹ ਕਰਦੇ ਆ। ਪਰ ਇਹ ਹੁਣ ਇਸ ਟਾਈਮ ਇਹਨਾਂ ਦੀਆਂ ਨਜ਼ਰਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਆ ਚੁੱਕੇ ਆ ਤੇ ਇਹਦੇ ਕਰਕੇ ਇਹ ਜਿਹੜੀ ਸਿਚੁਏਸ਼ਨ ਆ ਇਹ H1B ਵਾਲਿਆਂ ਦੇ ਲਈ ਵੀ ਖਾਸੀ ਔਖੀ ਜਿਹੜੀ ਆਉਂਦੇ ਸਮੇਂ 'ਚ ਹੋ ਜਾਵੇਗੀ। ਜੀ, ਇੱਕ ਹੋਰ ਬ੍ਰੇਕਿੰਗ ਨਿਊਜ਼ ਆ ਰਹੀ ਵੀ ਸਪੇਨ ਵਾਲਿਆਂ ਨੇ ਜੋ ਇਜ਼ਰਾਈਲ ਦਾ ਇਨਵੈਸਟਰ ਸੀ ਉਸ ਨੂੰ ਰਿਮੂਵ ਕਰ ਦਿੱਤਾ ਹੈਗਾ। ਇਮੀਗ੍ਰੇਸ਼ਨ, ਸਾਡਾ ਸਮਾਂ ਵੀ ਸਮਾਪਤੀ ਵਾਲਾ। ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਨੂੰ ਲੈ ਕੇ ਜੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਸਾਬਕਾ ਸੈਕਟਰੀ ਕ੍ਰਿਸਟੀ ਨੋਇਮ ਆ, ਉਹਨੂੰ ਲੈ ਕੇ ਹੁਣ ਬਹੁਤ ਸਾਰੀਆਂ ਸਟੋਰੀਆਂ ਆ ਰਹੀਆਂ। ਕਿਸ ਤਰ੍ਹਾਂ ਉਹਨਾਂ ਦੀ ਜਦੋਂ ਜੁਡੀਸ਼ਰੀ ਕਮੇਟੀ ਦੇ ਅੱਗੇ ਜਿਹੜੀ ਹੀਅਰਿੰਗ ਸੀਗੀ ਉਹਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਆਨਸਰ ਦਿੱਤੇ, ਕਿਸ ਤਰ੍ਹਾਂ ਉਹਨਾਂ ਦੇ ਕਰੈਕਟਰ ਦੇ ਉੱਤੇ ਗੱਲਬਾਤ ਹੋਈ। ਸੋ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਫਾਇਰ ਕਰਨਾ ਪਿਆ। ਕਿਸ ਤਰ੍ਹਾਂ ਉਹਨਾਂ ਨੇ $200 ਮਿਲੀਅਨ ਤੋਂ ਵੱਧ ਐਡਵਰਟਾਈਜ਼ਮੈਂਟ ਦੇ ਉੱਤੇ ਪੈਸੇ ਖਰਚ ਕਰ ਦਿੱਤੇ ਤੇ ਉਹ ਕੰਟਰੈਕਟ ਵੀ ਉਸ ਕੰਪਨੀ ਨੂੰ ਦਿੱਤਾ ਗਿਆ ਜਿਹੜੀ ਕਿ ਉਹਨਾਂ ਦੇ ਨਾਲ ਰਿਲੇਟਡ ਸੀ। ਮੈਕਲੌਫਲਿਨ, ਜਿਹੜੀ ਟ੍ਰਿਸ਼ਾ ਮੈਕਲੌਫਲਿਨ ਸੀ ਇਹਨਾਂ ਦੀ ਸਪੋਕਸਪਰਸਨ, ਉਹਦੇ ਘਰ ਵਾਲੇ ਨੂੰ ਦਿੱਤਾ ਸੀਗਾ ਜੀ। ਸੋ ਹੁਣ ਇਹ ਸੀ ਵੀ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਕੰਟਰੈਕਟ ਆ ਉਹ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ ਸਾਈਨ ਕੀਤੇ ਉਹ ਵੱਖ-ਵੱਖ ਕੰਪਨੀਆਂ ਨਾਲ, ਕਿਉਂਕਿ ਜਿੰਨੀਆਂ ਵੀ ਜੇਲਾਂ ਆ ਸਾਰੀਆਂ ਪ੍ਰਾਈਵੇਟ ਆ, ਇਹ ਪੂਰਾ ਬਿਜ਼ਨਸ ਚੱਲ ਰਿਹਾ ਲਾਰਜ ਸਕੇਲ ਤੇ। ਸੋ ਉਹ ਜਿਹੜੇ ਕੰਟਰੈਕਟ ਆ ਉਹ ਜੇ 1 ਲੱਖ ਤੋਂ ਉੱਤੇ ਆ ਤਾਂ ਉਹ ਕ੍ਰਿਸਟੀ ਨੋਇਮ ਨੂੰ ਸਾਈਨ ਕਰਨਾ ਪੈਣਾ ਸੀ। ਹੁਣ ਉਹ ਲੋਕਾਂ ਨੂੰ ਮਿਲ ਨਹੀਂ ਰਹੇ। ਲੋਕ ਕਹਿੰਦੇ ਵੀ ਦੁਬਾਰਾ ਕੀ ਜਿਹੜੀਆਂ ਕੰਪਨੀਆਂ ਆ ਉਹ 99,999 ਦੇ ਬਿੱਲ ਬਣਾ ਕੇ ਭੇਜ ਰਹੀਆਂ ਆ ਤਾਂ ਕਿ ਜਿਹੜਾ ਕ੍ਰਿਸਟੀ ਨੋਇਮ ਤੋਂ ਥੱਲੇ ਜਿਹੜਾ EMPLOYE ਸੀ ਉਹ ਉਹਨਾਂ ਨੂੰ ਸਾਈਨ ਅਪ ਕਰ ਸਕੇ। ਕੋਰ ਸਿਵਿਕ ਇਹ ਬਹੁਤ ਵੱਡੀ ਕੰਪਨੀ ਆ ਜਿਹੜੀ ਆਪਰੇਟ ਕਰਦੀ ਆ ਦਿੱਲੀ ਤੇ ਬਹੁਤ ਸਾਰੇ ਜਿਹੜੇ ਡਿਟੈਂਸ਼ਨ ਸੈਂਟਰਸ ਆ। ਇਹ ਸੋ ਲੋਕਾਂ ਨੂੰ ਇਹ ਕਲੀਅਰ ਹੋਣੀ ਚਾਹੀਦੀ ਆ। ਬਹੁਤ ਵਾਰ ਹੁੰਦਾ ਵੀ ਆਪਣੇ ਸਰੋਤਿਆਂ ਨੂੰ ਵੀ ਜਿੰਨੀਆਂ ਵੀ ਇਹ ਫੈਸਿਲਿਟੀਜ਼ ਹੈਗੀਆਂ ਆ ਜਿੱਥੇ ਇਮੀਗ੍ਰੈਂਟਸ ਨੂੰ ਰੱਖਿਆ ਜਾਂਦਾ ਆ ਉਹ ਸਾਰੀਆਂ ਪ੍ਰਾਈਵੇਟ ਬਿਜ਼ਨਸ ਆ। ਉਹ ਗਵਰਨਮੈਂਟ ਨੇ ਕੰਟਰੈਕਟ ਦਿੱਤਾ ਹੋਇਆ ਉਹਨਾਂ ਨੂੰ। ਸੋ ਇਹ ਕੋਰ ਸਿਵਿਕ ਵੱਡੀ ਕੰਪਨੀ ਆ। ਇਹਨਾਂ ਦੇ ਵੀ ਜਿਹੜੇ ਹੁਣ ਪੈਸੇ ਆ ਫਸੇ ਪਏ ਆ ਕਿਉਂਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਜਿਹੜੀ ਫੰਡਿੰਗ ਨਹੀਂ ਦੇ ਰਹੇ ਹੈਗੇ। ਸੋ ਉਹ ਵੀ ਵਿੱਚ ਜਿਹੜੀ ਫਸੀ ਹੋਈ ਆ। ਉਧਰੋਂ ਜਿਹੜੀ ਆ ਇਹ ਲੜਾਈ ਲੱਗ ਗਈ ਸੀ। ਸੋ ਕੈਂਪ ਈਸਟ ਮੌਂਟਾਨਾ ਫੈਸਿਲਿਟੀ ਜੋ ਹੈਗੀ ਆ ਟੈਕਸਸ ਦੇ ਵਿੱਚ, ਉੱਥੇ 3000 ਤੋਂ ਵੱਧ ਡਿਟੇਨੀਜ਼ ਆ ਮਿਡ ਫਰਵਰੀ ਤਾਈਂ ਤੇ ਉਹਨਾਂ ਦਾ ਵੀ ਜਿਹੜਾ ਕੰਟਰੈਕਟ ਆ ਉਹ ਨਹੀਂ ਤਾਂ ਐਕਸਪਾਇਰ ਹੋ ਜਾਣਾ ਆ। ਉਹ ਐਕੁਜੀਸ਼ਨ ਲੌਜਿਸਟਿਕ LLC ਦੇ ਅੰਡਰ ਜੋ ਆ ਆਪਰੇਟ ਕਰ ਰਹੀ ਹੈਗੀ ਆ। ਸੋ ਉਹਨਾਂ ਨੂੰ ਵੀ ਜਿਹੜੇ ਪੈਸੇ ਆ ਉਹ ਨਹੀਂ ਮਿਲ ਰਹੇ ਹੈਗੇ। ਸੋ ਬਿਲਕੁਲ, ਸੋ ਕਾਫੀ ਜਿਹੜਾ ਹਰਜੋਤ ਸਿੰਘ ਜੀ ਰੌਲਾ ਰੱਪਾ ਇਸ ਟਾਈਮ ਚੱਲ ਰਿਹਾ ਆ। DHS ਦੀ ਫੰਡਿੰਗ ਬੰਦ ਹੋਣ ਕਰਕੇ ਗਲੋਬਲ ਐਂਟਰੀ ਪ੍ਰੋਗਰਾਮ ਆ ਇਸ ਨੂੰ ਪਹਿਲਾਂ ਸਕ੍ਰੈਪ ਕਰ ਦਿੱਤਾ ਗਿਆ ਸੀਗਾ, ਪਰ ਖਾਸੇ ਜਿਹੜਾ ਦਬਾਅ ਤੋਂ ਬਾਅਦ ਚ ਟਰੰਪ ਐਡਮਿਨਿਸਟ੍ਰੇਸ਼ਨ ਨੇ ਇੱਕ ਵਾਰੀ ਫਿਰ ਗਲੋਬਲ ਐਂਟਰੀ ਪ੍ਰੋਗਰਾਮ ਨੂੰ ਰੀਸਟਾਰਟ ਕਰ ਦਿੱਤਾ ਆ। ਅੱਜ ਤੜਕੇ 5 ਵਜੇ ਵੈਡਨਸਡੇ ਨੂੰ ਇਹ ਜਿਹੜਾ ਪ੍ਰੋਗਰਾਮ ਆ ਉਹ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਸੀਗਾ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਦੇ ਜਿਹੜੇ ਉਹ ਦੁਆਰਾ। ਸੋ ਡਿਪਾਰਟਮੈਂਟ ਨੇ ਕਿਹਾ ਵੀ ਇਸ ਨੂੰ ਰੀਐਕਟੀਵੇਟ ਕਰ ਦਿੱਤਾ ਗਿਆ ਆ। ਪੋਰਟ ਅਥਾਰਟੀ ਜਿਹੜੇ ਨਿਊਯਾਰਕ, ਨਿਊ ਜਰਸੀ,
ਉਹਨਾਂ ਨੇ ਕਹਿੰਦੇ ਵੀ ਇਹਨਾਂ ਨੂੰ ਅੱਜ ਆਲਰੇਡੀ ਰਿਜ਼ਿਊਮ ਕਰ ਦਿੱਤਾ ਤੇ ਇਸੇ ਤਰੀਕੇ ਨਾਲ ਹੁਣ ਮੁਲਕ ਦੇ ਬਾਕੀ ਸਾਰੇ 에ਅਰਪੋਰਟਸ ਦੇ ਉੱਤੇ ਵੀ ਇਸ ਨੂੰ ਜਿਹੜਾ ਉਹ ਚਾਲੂ ਕਰ ਦਿੱਤਾ ਗਿਆ ਆ। DHS ਦੀ ਫੰਡਿੰਗ ਰੁਕੀ ਹੋਣ ਕਰਕੇ TSA ਦੇ EMPLOYEES ਵੀ ਜਿਹੜੇ ਆ ਉੱਦਾਂ ਘੱਟ ਆ ਰਹੇ ਨੇ, ਪਰ ਲੈਣਾ ਇੰਨੀਆਂ ਕੁ ਜ਼ਿਆਦਾ ਹਰਜੋਤ ਸਿੰਘ ਜੀ ਲੰਬੀਆਂ ਨੇ ਵੀ ਸਿਚੁਏਸ਼ਨ ਖਾਸੀ ਜਿਹੜੀ ਲੋਕਾਂ 3 ਨੂੰ ਘੰਟੇ ਦਾ ਜਿਹੜਾ ਬਹੁਤ ਜ਼ਿਆਦਾ ਲਾਈਨਾਂ ਲੰਮਾ ਲੱਗੀਆਂ ਸੀ ਵਕਤ airport। ਜਿਹੜਾ ਉਹ ਲੱਗ ਰਿਹਾ ਆ। ਸੋ ਜਿਨ੍ਹਾਂ ਨੇ ਵੀ ਜਾਣਾ ਆ ਭਾਈ ਫਲਾਈਟਸ ਦੇ ਉੱਤੇ, ਉਹ ਪਹਿਲਾਂ ਹੀ ਤੁਹਾਨੂੰ 3-4 ਘੰਟੇ ਪਹਿਲਾਂ ਜਾਣ ਨੂੰ ਕਹਿੰਦੇ ਸੀ, ਹੁਣ ਤਾਂ ਤੁਸੀਂ 2-4 ਘੰਟੇ ਹੋਰ ਐਕਸਟਰਾ ਲੈ ਕੇ ਹੀ ਜਿਹੜਾ ਤੁਸੀਂ ਜਾਓ। ਨਿਊ ਆਰਲੀਨਸ ਦੀ ਲੂਜ਼ੀਆਨਾ ਦੀ ਇੱਕ ਹਰਜੋਤ ਸਿੰਘ ਜੀ ਵੀਡੀਓ ਬਹੁਤ ਵਾਇਰਲ ਚੱਲ ਰਹੀ ਸੀਗੀ 에ਅਰਪੋਰਟ ਦੀ, ਵੀ ਲਾਈਨ ਅੰਦਰੋਂ ਲੈ ਕੇ ਬਾਹਰ ਪਾਰਕਿੰਗ ਲੋਟ ਤੱਕ ਲੱਗ ਗਈ ਸੀਗੀ ਸਿਕਿਉਰਿਟੀ ਵਾਲੀ, ਜੀ ਵੀ ਇੰਨਾ ਜ਼ਿਆਦਾ ਜਿਹੜਾ ਕੰਮ ਸਲੋ ਡਾਊਨ ਇਸ ਟਾਈਮ ਹੋਇਆ ਆ। ਉਤੋਂ ਵਿੱਚ ਹੀ ਇਹਨਾਂ ਨੇ ਜਿਹੜਾ ਉਹ ਪ੍ਰੋਗਰਾਮ ਵੀ ਹਰਜੋਤ ਸਿੰਘ ਜੀ ਸ਼ੁਰੂ ਕੀਤਾ ਹੋਇਆ ਸੀ ਨਾ, ਵੀ ਜੇ ਤੁਹਾਡੇ ਕੋਲ ਰੀਅਲ ਆਈਡੀ ਨਹੀਂ ਆ ਤਾਂ ਫਿਰ ਉੱਥੇ ਪੈਸੇ ਦਿਓ, ਜੇ ਰੀਅਲ ਆਈਡੀ ਤੁਹਾਡੀ ਅਪਰੂਵ ਨਹੀਂ ਹੈਗੀ ਤਾਂ ਫਿਰ ਦੁਬਾਰਾ ਲਾਈਨ 'ਚ ਲੱਗਣਾ ਪੈਂਦਾ ਪਿੱਛੇ ਹੋ ਜਾ ਕੇ। ਸੋ ਲੋਕ ਖਾਸੇ ਜਿਹੜੇ ਇਸ ਟਾਈਮ DHS ਦੀ ਫੰਡਿੰਗ ਰੁਕੀ ਹੋਣ ਕਰਕੇ ਪਰੇਸ਼ਾਨੀ ਦਾ ਜਿਹੜਾ ਉਹ ਸਾਹਮਣਾ ਕਰ ਰਹੇ ਹੈਗੇ ਆ। ਸੋ ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੇ ਜਾਈਏ, ਪੰਜਾਬੀ ਰੇਡੀਓ USA 24 ਆਵਰ ਰੇਡੀਓ ਸਟੇਸ਼ਨ ਹੈਗਾ। 24 ਘੰਟੇ ਲਗਾਤਾਰ ਸਾਡੇ ਜਿਹੜੇ ਪ੍ਰੋਗਰਾਮ ਚੱਲ ਰਹੇ ਹੈਗੇ ਆ, ਤੇ ਤੁਸੀਂ ਸਾਨੂੰ 15 AM ਤੇ FM ਸਟੇਸ਼ਨਸ ਬੇਕਰਸਫੀਲਡ ਤੋਂ ਲੈ ਕੇ ਜੁਬਾ ਸਿਟੀ ਤਾਈਂ ਉਹਨਾਂ ਤੇ ਸੁਣ ਸਕਦੇ ਹੋ। ਨਾਲ ਦੀ ਨਾਲ ਜਿੰਨੇ ਵੀ ਸੋਸ਼ਲ ਮੀਡੀਆ ਅਕਾਊਂਟਸ ਹੈਗੇ ਆ ਸਾਡੇ, Facebook, YouTube ਪੰਜਾਬੀ ਰੇਡੀਓ USA ਦਾ, ਉਹ ਤੇ ਸੁਣ ਸਕਦੇ ਹੋ। ਜਾਂ ਜਿਹੜੇ ਇੰਡੀਆ ਦੇ ਵਿੱਚ, ਕਿਉਂਕਿ ਉਹਨਾਂ ਨੇ ਬੈਨ ਕੀਤਾ ਆ, ਆਪਾਂ ਸੱਚੀਆਂ ਖਬਰਾਂ ਦਿੰਨੇ ਆ ਤਾਂ ਕਿ ਆਪਣੇ ਜਿਹੜੇ ਭੈਣਾਂ ਭਰਾਵਾਂ ਨੂੰ ਪਤਾ ਲੱਗ ਜਾਏ ਵੀ ਕੀ ਪੋਜੀਸ਼ਨ ਆ। ਹੁਣ ਤੁਸੀਂ ਸੁਣੇ ਲਈ ਆ ਵੀ ਅਗਲੇ ਕਹਿੰਦੇ ਵੀ ਇੰਡੀਆ ਦਾ ਜਹਾਜ਼ ਨਹੀਂ ਲੰਘਣ ਦੇਣਾ ਕੋਈ ਵੀ ਇੰਡੀਆ ਨੂੰ ਜਿਹੜਾ ਜਾ ਰਿਹਾ, ਬਾਕੀ ਬੰਗਲਾਦੇਸ਼ ਵਾਲਾ ਚੱਲ ਜਾਏ। ਕਿੱਥੇ ਬੰਗਲਾਦੇਸ਼ ਤੇ ਕਿੱਥੇ ਇੰਡੀਆ, ਕੰਪੇਅਰ ਕਰ ਲਓ। ਸੋ ਉੱਥੇ ਜਿਹੜੇ ਪੰਜਾਬੀ TV USA ਦੇ ਉੱਤੇ ਤੁਸੀਂ ਜਿਹੜਾ ਉਹਨਾਂ ਨੂੰ ਆਪਣੇ ਪ੍ਰੋਗਰਾਮ ਦੇਖ ਸਕਦੇ ਹੋ। ਤੇ ਸਾਰਿਆਂ ਨੂੰ ਬੇਨਤੀ ਹੈ ਜਿਹੜੇ ਦੂਰ ਦਰਾਡੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਆ, ਤੁਹਾਡੇ ਜੇ ਸੱਚਮੁੱਚ ਹੀ ਤੁਸੀਂ ਪ੍ਰੋਗਰਾਮਾਂ ਨੂੰ ਪਸੰਦ ਕਰਦੇ ਹੋ, ਤੇ ਸਾਰਿਆਂ ਨੂੰ ਇਹ ਕਹੋ ਵੀ ਪੰਜਾਬੀ ਰੇਡੀਓ USA ਦੀ ਐਪ ਜਿਹੜੀ ਆ ਉਹ ਡਾਊਨਲੋਡ ਕਰ ਲਓ, ਕਿਉਂਕਿ ਉਹ ਫਿਰ ਤੁਸੀਂ ਕਿਤੇ ਵੀ ਦੁਨੀਆ ਦੇ ਵਿੱਚ ਹੈਗੇ ਆ, ਉੱਥੇ ਤੁਸੀਂ ਸਾਡੇ ਜਿਹੜੇ ਪ੍ਰੋਗਰਾਮ ਆ ਸੁਣ ਸਕਦੇ ਆ। ਜੀ, ਹੁਣ ਲੈਣੇ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।